ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਦੇ ਜ਼ਰੀਏ ਤੁਸੀਂ ਇਸ ਸਮੇਂ ਪ੍ਰੋਗਰਾਮ ਖਬਰ ਤੇ ਨਜ਼ਰ ਸੁਣ ਰਹੇ ਹੋ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਭਰ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖਬਰਾਂ ਅਤੇ ਉਹਨਾਂ ਖਬਰਾਂ ਤੇ ਚਾਨਣਾ ਪਾਉਣ ਦੇ ਲਈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ ਹੁੰਦਾ ਹੈ ਸਾਥ। ਸੋ ਕਰਦੇ ਹਾਂ ਉਹਨਾਂ ਨੂੰ ਪ੍ਰੋਗਰਾਮ 'ਚ ਸ਼ਾਮਲ ਤੇ ਫਿਰ ਅੱਗੇ ਵਧਾਂਗੇ। ਬਹੁਤ ਬਹੁਤ ਸਵਾਗਤ ਹੈ ਮਿੰਟੂ ਜੀ। ਜੀ ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲਾਂ ਕਰਦੇ ਚੱਲੀਏ ਅੱਜ ਦੇ ਸਪਾਂਸਰਸ ਦਾ ਧੰਨਵਾਦ ਤੇ ਫਿਰ ਖਬਰਾਂ ਦੇ ਵੱਲ ਰੁਖ ਕਰਾਂਗੇ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਹਨੇ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ, ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ 4082722500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕੀਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਵੀ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਜੀਐਨ ਲਿਊਬ ਵਾਲੇ ਜਿਹੜੇ ਟਰੱਕ ਵਾਸ਼ ਵੀ ਕਰਦੇ ਨੇ, ਆਇਲ ਚੇਂਜ ਦਾ ਕੰਮ ਕਰਦੇ ਨੇ, ਏਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਨਿਮਾ ਸਹੂਤਾ ਹੋਣਾ ਨਾਲ ਸੰਪਰਕ ਕਰਨ ਦੇ ਲਈ ਨੰਬਰ ਹੈ 20927700113। ਨਵੇਂ ਪੁਰਾਣੇ ਟਾਇਰ ਵੀ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ। ਅਵਤਾਰ ਸਿੰਘ ਸੰਘਾ ਯੂਬਾ ਸਿਟੀ। ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਸਾਡੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਖਬਰਾਂ ਨੂੰ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ। ਸੋ ਹੁਣ ਆਉਂਦੇ ਆ ਖਬਰਾਂ ਦੇ ਵੱਲ। ਮਿੰਟੂ ਜੀ ਸਭ ਤੋਂ ਪਹਿਲਾਂ ਪਾਇਓ ਚਾਨਣਾ। ਕਹਿੰਦੇ ਕੱਲ ਦੇਰ ਰਾਤ ਇਹ ਮਨੋਰੰਜਨ ਕਾਲੀਆ ਭਾਜਪਾ ਦੇ ਵੱਡੇ ਆਗੂ ਤੇ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਰਹੇ ਮੰਤਰੀ, ਉਹਨਾਂ ਦੇ ਘਰ ਦੇ ਉੱਪਰ ਇੱਕ ਆਟੋ 'ਚ ਆ ਕੇ ਕੋਈ ਧਮਾਕਾ ਖੇਜ਼ ਸਮੱਗਰੀ ਸਿੱਟ ਜਾਂਦਾ ਹੈ, ਜਿਸ ਤੋਂ ਬਾਅਦ ਧਮਾਕਾ ਹੋਇਆ ਤੇ ਅੱਜ ਦਿਨ ਭਰ ਉਹਨਾਂ ਦੇ ਘਰ ਤਾਂਤਾ ਲੱਗਾ ਰਿਹਾ। ਹਰ ਇੱਕ ਸਿਆਸਤਦਾਨ ਉੱਥੇ ਪਹੁੰਚਿਆ। ਸੁਨੀਲ ਜਾਖੜ ਹੋਣੀ ਪ੍ਰੈਸ ਕਾਨਫਰੰਸ ਕੀਤੀ, ਪਰ ਅੰਤ ਦੇ ਵਿੱਚ ਹੁਣ ਤੱਕ ਦੀ ਅਪਡੇਟ ਕੀ ਹੈ ਜੀ? ਕੀ ਕੁਝ ਹੋਇਆ ਇਸ ਮਾਮਲੇ 'ਚ? ਨਹੀਂ ਦੇਖੋ, ਪਹਿਲਾਂ ਤੇ ਜਿਹੜੀ ਗੱਲ ਤੁਸੀਂ ਆਖੀ ਆ ਕਿ ਆਟੋ 'ਚ ਕੋਈ ਆ ਕੇ ਤੇ ਵਿਸਫੋਟਕ ਸਮੱਗਰੀ ਸੁੱਟ ਗਿਆ, ਮੈਂ ਤੇ ਅੱਗੇ ਆਖਿਆ ਸੀ, ਮੈਂ ਕਿਹਾ ਦੇਖ ਰਹੇ ਹੋ ਵਿਨੋਦ ਕਿਆ ਮਾਹੌਲ ਬਣ ਗਿਆ ਕਿ ਆਟੋ 'ਚ ਆ ਕੇ ਲੋਕ ਗੋਲੇ ਸੁੱਟ ਜਾਂਦੇ। ਦੱਸੋ ਕਮਾਲ ਦੀ ਗੱਲ ਆ। ਉਹ ਸਾਹਿਬ ਇਹਨਾਂ ਦਿਨਾਂ ਦੇ ਵਿੱਚ ਜੇਬ ਕਤਰਾ ਵੀ ਅੱਜ ਕੱਲ ਫੋਰਚੂਨਰ ਜਾਂ ਕੋਈ ਇਹੋ ਜਿਹੀ ਗੱਡੀ ਲਈ ਫਿਰਦੇ ਅੱਜ ਕੱਲ ਜਿਨ੍ਹਾਂ ਨੇ ਜੇਬ ਕੱਟੀ ਆ ਲੋਕਾਂ ਦੀ। ਜ਼ਰੂਰੀ ਨਹੀਂ ਹੁੰਦਾ ਸਟੇਸ਼ਨਾਂ ਤੇ ਜੇਬਾਂ ਕੱਟਦੇ ਆ। ਅੱਜ ਕੱਲ ਨੇਤਾਗਿਰੀ ਕਰਦੇ ਲੋਕ ਵੀ ਤੇ ਜੇਬਾਂ ਹੀ ਕੱਟਦੇ ਆ। ਸੋ ਇਸ ਕਰਕੇ ਇਹ ਤੇ ਕਮਾਲ ਦੀ ਗੱਲ ਹੈ ਕਿ ਇੰਨਾ ਉਹਨਾਂ ਨੂੰ ਵਧੀਆ ਮਾਹੌਲ ਮਿਲ ਗਿਆ ਹੈ ਕਿ ਉਹ ਭੁੰਡੀ ਜੀ ਤੇ ਆਉਂਦੇ ਆ। ਤੁਹਾਨੂੰ ਪਤਾ ਚੰਡੀਗੜ੍ਹ ਵੀ ਉਹਨਾਂ ਨੇ ਆ ਕੇ ਇਸੇ ਤਰ੍ਹਾਂ ਹੀ ਸੁੱਟਿਆ ਸੀ। ਤੇ ਹੁਣ ਅੱਛਾ ਚੰਡੀਗੜ੍ਹ ਦੇ ਵਿੱਚ ਤੇ ਰੈਂਟ ਤੇ ਹੀ ਆ ਕੇ ਉਹਨਾਂ ਨੇ ਲਿਆ ਸੀਗਾ ਉਹ ਆਟੋ ਜਿਹਾ, ਤੇ ਉਹ ਲਿਆ ਕੇ ਤੇ ਫਿਰ ਸੁੱਟ ਕੇ ਮੁੜ ਕੇ ਨੱਸ ਗਏ ਸਨ। ਤੇ ਇੱਥੇ ਵੀ ਇਹੀ ਹੋਇਆ। ਉਹ ਤੇ ਰੌਂਡੀਆਂ ਮਾਰਦੇ ਸੁੱਟ ਗਏ ਨੇ। ਇੱਕ ਗੇੜਾ ਉਧਰ ਦਿੱਤਾ ਤੇ ਇੱਕ ਗੇੜਾ ਇੱਧਰ ਦਿੱਤਾ ਤੇ ਮੁੜ ਕੇ ਠਾ 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 ਤੇ ਆਓ ਗਏ ਤੇ ਆਓ ਗਏ ਤੇ ਆਓ ਗਏ। ਹੁਣ ਵੇਖੋ ਇਹ ਜਿਹੜਾ ਮਾਮਲਾ ਹੈ ਇਹਦੇ ਵਿੱਚ ਜਿਵੇਂ ਤੁਸੀਂ ਆਖਿਆ ਕਿ ਸੁਨੀਲ ਜਾਖੜ ਪੁੱਜਦੇ ਆ, ਇੱਕ ਚੀਜ਼ ਹੋਰ ਵੀ ਤੁਸੀਂ ਨੋਟ ਕੀਤੀ ਹੋਣੀ ਹੈ ਕਿ ਜਿਹੜੀ ਆਪੋਜੀਸ਼ਨ ਹੈ ਉਹ ਬਿਲਕੁਲ ਇੱਕ ਮੁੱਠ ਸੰਗਠਿਤ ਨਜ਼ਰ ਆਈ। ਉਹਦਾ ਕਾਰਨ ਇਹ ਆ ਕਿ ਸਭਨਾਂ ਨੂੰ ਪਤਾ ਹੈ ਕਿ ਅੱਜ ਸਾਡੀ ਵਾਰੀ ਤੇ ਕੱਲ ਨੂੰ ਤੁਹਾਡੀ ਵਾਰੀ ਇਹ ਸਿਲਸਿਲਾ ਅੱਗੇ ਚੱਲ ਸਕਦਾ ਹੈ। ਤਾਂ ਸਿਕਿਉਰਿਟੀ ਦਾ ਜਿੱਥੇ ਕੰਸਰਨ ਹੁੰਦਾ ਉੱਥੇ ਨੇਤਾ ਇੱਕ ਹੋ ਜਾਂਦੇ ਆ। ਜਿੱਥੇ ਆਪਣੀਆਂ ਤਨਖਾਹਾਂ ਵਧਾਉਣ ਦੀ ਗੱਲ ਹੁੰਦੀ ਹੈ ਉੱਥੇ ਨੇਤਾ ਇੱਕ ਹੋ ਜਾਂਦੇ ਆ। ਲਿਹਾਜ਼ਾ ਅੱਜ ਤੁਸੀਂ ਦੇਖਿਆ ਹੋਣਾ ਹੈ ਕਿ ਆਪੋਜੀਸ਼ਨ ਵੀ ਬਿਲਕੁਲ ਸੰਗਠਿਤ ਸੀ। ਤੇ ਉਤੋਂ ਅਮਿਤ ਸ਼ਾਹ ਹੋਰਾਂ ਨੇ, ਉਤੋਂ ਰਾਜਨਾਥ ਸਿੰਘ ਹੋਰਾਂ ਨੇ, ਨੈਸ਼ਨਲ ਲੈਵਲ ਦੇ ਜਿਹੜੇ ਇਹਨਾਂ ਦੇ ਸਪੋਕਸ ਪਰਸਨ ਸੀ ਸਰ, ਉਹਨਾਂ ਨੇ ਨੇਰੀ ਲਿਆਤੀ ਨੇਰੀ। ਇਹੀ ਕਾਰਨ ਰਿਹਾ ਹੈ ਕਿ ਤੁਸੀਂ ਵੇਖੋ ਕਿ 2:30 ਵਜਦਿਆਂ ਤੱਕ ਮਤਲਬ ਕਿ ਇਹਨਾਂ ਦੇ ਹੱਥਾਂ ਪੈਰਾਂ ਦੀ ਪੈ ਗਈ। ਤੇ ਇੱਕ ਪੀਸੀ ਕਰਦੇ ਨੇ ਪੁਲਿਸ ਅਧਿਕਾਰੀ ਪ੍ਰੈਸ ਕਾਨਫਰੰਸ ਦੇ ਦੌਰਾਨ ਉਹ ਇੰਨੀ ਕਾਹਲੀ ਦੇ ਵਿੱਚ ਆਏ ਜਿਵੇਂ ਪੱਤਰਕਾਰਾਂ ਨੂੰ ਹੱਥ ਲਾ ਕੇ ਮੁੜਨਾ ਹੁੰਦਾ, ਸਿਰਫ ਤੇ ਸਿਰਫ ਇਹ ਦੱਸਣ ਵਾਸਤੇ ਕਿ ਬੰਦੇ ਅਸੀਂ ਫੜ ਲਏ ਨੇ। ਤੇ ਜਿਹੜਾ ਭੂੰਡ ਜਿਹਾ ਯੂਜ਼ ਕੀਤਾ, ਆਟੋ ਯੂਜ਼ ਕੀਤਾ ਹੈ, ਉਹ ਵੀ ਅਸਾਂ ਫੜ ਲਿਆ। ਉਹ ਕਾਹਦੇ ਵਾਸਤੇ ਸਾਹਿਬ? ਕਿ ਭਾਈ ਭਾਜਪਾ ਕੋਈ ਚੂੜੀ ਟਾਈਟ ਨਾ ਕਰ ਦੇਵੇ ਉੱਤੋਂ, ਕੋਈ ਮਤਲਬ ਇਹ ਪ੍ਰੋਗਰਾਮ ਨਾ ਉਲੀਕ ਦੇਣ ਜਲੰਧਰ ਦੇ ਵਿੱਚ। ਲੁਧਿਆਣਾ ਤੇ ਜਲੰਧਰ ਕੋਈ ਦੂਰ ਨਹੀਂ, ਤੁਹਾਨੂੰ ਪਤਾ ਹੀ ਆ। ਇਹਨਾਂ ਦਾ ਆਪਸੀ ਕਨੈਕਸ਼ਨ ਵੀ ਹੈਗਾ। ਸੋ ਇਸ ਵਾਸਤੇ ਇਹਨਾਂ ਨੇ ਫਿਰ ਬਹੁਤ ਕਾਲੀ ਦੇ ਵਿੱਚ ਕਹਿ ਲਓ ਕਿ ਪੀਸੀ ਕੀਤੀ। ਤੇ ਉਸ ਪੀਸੀ ਨੂੰ ਜੇ ਗੌਰ ਨਾਲ ਤੁਸੀਂ ਵੇਖਿਆ ਹੋਵੇਗਾ ਤੇ ਗੱਲ ਨੋਟ ਕੀਤੀ ਹੋਏਗੀ ਕਿ ਉਹ ਕਹਿੰਦੇ ਕਿ ਮੁਲਜ਼ਮ ਤੇ ਫੜ ਲਏ ਪਰ ਨਾਂ ਨਹੀਂ ਅਸਾਂ ਦੱਸਣੇ। ਇਹ ਵੀ ਮੈਂ ਆਪਣੀ ਜ਼ਿੰਦਗੀ 'ਚ ਪਹਿਲੀ ਮਰਤਬਾ ਦੇਖਿਆ ਕਿ ਮੁਲਜ਼ਮ ਫੜ ਕੇ ਪੁਲਿਸ
ਪ੍ਰੈਸ ਕਾਨਫਰੰਸ ਕਰੇ ਤੇ ਉਹ ਪ੍ਰੈਸ ਕਾਨਫਰੰਸ ਦੇ ਦੌਰਾਨ ਇਹ ਨਾ ਦੱਸੇ ਕਿ ਮੁਲਜ਼ਮ ਹੈ ਕੌਣ ਹੈ, ਜੀ ਤੇ ਉਤੋਂ ਇਹ ਦੱਸ ਦੇਵੇ ਕਿ ਇਹ BKI ਦੀ ਸਾਜ਼ਿਸ਼ ਹੈ, ਇਹ ਸਾਜ਼ਿਸ਼ ਹੈਗੀ ਹੈ ਜੀ ISI ਦੀ, ਇਹ ਭੱਟੀ ਹੈ ਇਹਦੇ ਪਿੱਛੇ ਲਾਰੈਂਸ ਦਾ ਗੁਰਗਾ ਜੀਸ਼ਾਨ ਅਖਤਰ ਹੈ। ਯਾਨੀ ਇਹ तमाम ਜਿਹੜੀ ਇਨਵੈਸਟੀਗੇਸ਼ਨ ਸੀ ਇਹ ਤੇ ਮੁਕੰਮਲ ਹੋ ਗਈ, ਪਰ ਮੁਲਜ਼ਮਾਂ ਦੇ ਨਾਂ ਨਹੀਂ ਦੱਸੇ। ਹੈ ਨਾ ਕਮਾਲ। ਤਾਂ ਉਹਦਾ ਮਤਲਬ ਇਹੋ ਨਿਕਲਦਾ ਹੈ ਕਿ ਕਿਤੇ ਨਾ ਕਿਤੇ ਇਸ ਗੱਲ ਨੂੰ ਦਰਸਾਇਆ ਗਿਆ, ਦਿਖਾਇਆ ਗਿਆ ਕਿ ਭਾਈ ਅਸਾਂ ਬੰਦੇ ਫੜ ਲਏ ਨੇ, ਘਬਰਾਓ ਨਾ, ਵੀ ਤੁਸੀਂ ਇੰਨੀ ਕਾਹਲੀ ਨਾ ਮਚਾਓ, ਸਭ ਕੁਝ ਠੀਕ ਹੋ ਜਾਏਗਾ, ਸਭ ਅੱਛਾ ਹੋ ਜਾਏਗਾ। ਸੋ ਇਸ ਵਾਸਤੇ ਪ੍ਰੈਸ ਕਾਨਫਰੰਸ ਤੇ ਇਹਨਾਂ ਨੇ ਕੀਤੀ ਆ, ਪਰ ਪ੍ਰੈਸ ਕਾਨਫਰੰਸ ਦੇ ਵਿੱਚ ਮੈਂ ਜਿਵੇਂ ਕਿਹਾ ਕਿ ਦੁਪਹਿਰ ਤੱਕ ਇਹਨਾਂ ਨੇ ਉਹਨਾਂ ਦੇ ਨਾਮ ਜਿਹੜੇ ਸੀ ਮੁਲਜ਼ਮਾਂ ਦੇ ਨਹੀਂ ਦੱਸੇ। ਹੁਣ ਇਹ ਸਾਰਾ ਜਿਹੜਾ ਮੈਟਰ ਹੈ ਉਹ ਤੇ ਗੁਰਪ੍ਰੀਤ ਜੀ ਦੇਖੋ ਸੈਂਸਿਟਿਵ ਤੇ ਹੈ। ਅੱਜ ਖੁਦ ਇਹ ਪੁਲਿਸ ਅਫੀਸ਼ੀਅਲ ਜਿਹੜੇ ਆਏ ਨੇ ਪ੍ਰੈਸ ਕਾਨਫਰੰਸ ਕਰਨ, ਉਹਨਾਂ ਨੇ ਕਿਹਾ ਕਿ ਭਾਈ ਇਹ ਸਿੱਧੇ ਤੌਰ ਤੇ ਜਿਹੜਾ ਮਾਮਲਾ ਸੀ ਉਹ ਹਿੰਦੂ ਸਿੱਖ ਏਕਤਾ ਦੇ ਵਿੱਚ ਜਾਂ ਹਿੰਦੂ ਸਿੱਖ ਭਾਈਚਾਰਕ ਸਾਂਝ ਦੇ ਵਿੱਚ ਇਹ ਇੱਕ ਪਾੜਾ ਪਾਉਣ ਦਾ ਯਤਨ ਸੀਗਾ। ਤਾਂ ਮਤਲਬ ਐਸਾ ਜੇ ਹੁੰਦਾ ਹੈ ਤਾਂ ਉਹ ਇੱਕ ਥਾਂ ਤੇ ਨਹੀਂ ਹੋਏਗਾ। ਫਿਰ ਇਹਦਾ ਮਤਲਬ ਹੈ ਕਿ ਲੁਧਿਆਣਾ ਜ਼ਿਮਨੀ ਚੋਣ ਜਾਂ ਆਪਾਂ ਵੇਖੀਏ ਕਿ ਅੱਗੇ 2027 ਦਾ ਇਲੈਕਸ਼ਨ ਆ ਸਕਦਾ ਹੈ, ਤਾਂ ਉਸ ਸੂਰਤ ਦੇ ਵਿੱਚ ਇਸ ਤਰ੍ਹਾਂ ਦੇ ਮੌਕੇ ਤੇ ਫਿਰ ਆ ਸਕਦੇ ਆ। ਪਰ ਵੱਡੀ ਗੱਲ ਹੈ, ਠੀਕ ਹੈ, ਮੈਂ ਇਸ ਮਾਮਲੇ 'ਚ ਪੰਜਾਬ ਪੁਲਿਸ ਨੂੰ ਨੰਬਰ ਦੇ ਸਕਦਾ ਕਿ ਭਾਈ ਪੰਜਾਬ ਪੁਲਿਸ ਜਦੋਂ ਵੀ ਗ੍ਰਨੇਡ ਹਮਲਾ ਹੁੰਦਾ ਗੁਰਪ੍ਰੀਤ ਜੀ ਵਿਦਿਨ ਕੋਈ 2-4 ਦਿਨ ਪਹਿਲਾਂ ਤੇ ਮੰਨਦੇ ਨਹੀਂ ਹੈ, ਦਿਲ ਹੈ ਕਿ ਮਾਨਤਾ ਨਹੀਂ, ਤਾਂ ਫਿਰ ਮੰਨ ਵੀ ਜਾਂਦੇ, ਫਿਰ ਬੰਦੇ ਵੀ ਫੜ ਲੈਂਦੇ ਆ। ਚਲੋ ਮਤਲਬ ਕਿ ਮਾਮਲਾ ਜਿਹੜਾ ਠੀਕ ਹੈ ਕਰੈਕ ਕਰ ਲੈਂਦੇ ਨੇ, ਪਰ ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਇਹ ਅਗਾਊ ਠੀਕ ਹੈ ਕੁਝ 2-4 ਮਾਮਲੇ ਐਸੇ ਹੈਗੇ ਆ ਜਿਹੜੇ ਇਹਨਾਂ ਨੇ ਰੋਕੇ ਵੀ ਆ, ਪਰ ਜ਼ਿਆਦਾਤਰ ਮਾਮਲਿਆਂ 'ਚ ਇੰਟੈਲੀਜੈਂਸ ਫੇਲਿਅਰ ਤੇ ਮੰਨੀ ਜਾਏਗੀ ਨਾ ਕਿ ਇਹ ਚੀਜ਼ਾਂ ਜਦੋਂ ਤੁਸੀਂ ਕਹਿੰਦੇ ਹੋ ਕਿ ISI ਸਾਜ਼ਿਸ਼ ਕਰਦੀ ਆ, ਫਲਾਂ ਕਰਦਾ ਹੈ, ਤਾਂ ਫਿਰ ਕਿਤੇ ਨਾ ਕਿਤੇ ਤੁਹਾਡੀ ਇੰਟੈਲੀਜੈਂਸੀ ਤੇ ਵੀ ਸਵਾਲ ਉੱਠਣਗੇ। ਸਵਾਲ ਇਸ ਗੱਲ ਤੇ ਵੀ ਉੱਠਣਗੇ ਕਿ ਭਗਤ ਜੀ ਜਿਹੜੇ ਆ ਜਲੰਧਰ ਵਾਲੇ, ਉਹ ਤੇ ਕਹਿੰਦੇ ਜੀ ਲਾਰੈਂਸ ਜੀ ਤੇ ਭੱਟੀ ਜੀ ਇਹ ਆਪੋ ਵਿੱਚ ਦੀ ਗੱਲ ਕਰਦੇ ਆ। ਹੁਣ ਇਹਨਾਂ ਨੂੰ ਵੀ ਵੇਖੋ ਕਿੰਨਾ ਸਤਿਕਾਰ ਦੇ ਰਹੇ ਨੇ ਭਾਈ। ਇੱਕ ਪਾਸੇ ਨਾਲ ਕਹਿ ਰਹੇ ਆ ਕਿ ਇਹ ਸਭ ਕੁਝ ਕਰਵਾ ਰਹੇ ਨੇ ਲਾਰੈਂਸ ਹੋਣੀ, ਤਾਂ ਭਾਰਤੀ ਜਨਤਾ ਪਾਰਟੀ ਵੱਲ ਵੀ ਉਹ ਉਂਗਲ ਚੁੱਕਣਗੇ। ਤੁਸੀਂ ਦੇਖੋ ਕਿ ਲਾਰੈਂਸ ਨੂੰ ਜੀ ਇਹਨਾਂ ਨੇ ਗੁਜਰਾਤ ਜੇਲ੍ਹ ਦੇ ਵਿੱਚ ਰੱਖਿਆ, ਮੇਰੇ ਖਿਆਲ ਦੇ ਨਾਲ ਅੱਜ ਸਟੇਟਮੈਂਟ ਦੇ ਵਿੱਚ ਜ਼ਿਕਰ ਵੀ ਕੀਤਾ ਹੋਏਗਾ ਉਹਨਾਂ ਨੇ, ਤਾਂ ਉਹ ਅੱਗੇ ਜਾ ਕੇ ਜੇ ਨਹੀਂ ਕੀਤਾ ਤਾਂ ਕਰਨਗੇ ਜ਼ਰੂਰ ਆਮ ਆਦਮੀ ਪਾਰਟੀ ਵਾਲੇ। ਤਾਂ ਕੁੱਲ ਮਿਲਾ ਕੇ ਫਿਰ ਸਵਾਲ ਇਹ ਵੀ ਇੱਥੇ ਬਣਦਾ ਕਿ ਉਹਦੇ ਜ਼ਿੰਮੇਵਾਰ ਵੀ ਤਾਂ ਤੁਸੀਂ ਹੋ। ਜਦੋਂ ਤੁਹਾਨੂੰ ਇੱਥੇ ਉਹਨਾਂ ਨੇ 2 ਮਹੀਨੇ ਦਿੱਤੀ ਰੱਖਾ ਤੇ ਤੁਸੀਂ ਉਹਦੀਆਂ ਇੰਟਰਵਿਊ ਕਰਾਈਆਂ, ਉਸ ਤੋਂ ਬਾਅਦ ਹੀ ਤਾਂ ਉਹਦੇ ਤੇ ਸਪੈਸ਼ਲ ਧਾਰਾ ਲਾਈ ਗਈ ਨਾ ਕਿ ਉਧਰੋਂ ਨਿੱਜਰ ਵਾਲਾ ਮਾਮਲਾ ਹੈ, ਹੋਰ ਪੰਨੂ ਵਾਲਾ ਮਾਮਲਾ ਹੈ, ਕੱਲ ਨੂੰ ਇੰਟਰਵਿਊ ਦੇ ਵਿੱਚ ਅਗਲਾ ਬੋਲ ਦੇਵੇ ਤੇ ਪੱਲੇ ਕੀ ਰਹੂ, ਉਹ ਵੀ ਤਾਂ ਤੁਸੀਂ ਉਹ ਕੀਤਾ ਨਾ। ਸੋ ਇਸ ਕਰਕੇ ਜਿਹੜਾ ਇਹ ਮੈਟਰ ਹੈ ਸੈਂਸਿਟਿਵ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਪਰ ਪੁਲਿਸ ਜਿਹੜੀ ਆ ਉਹ ਬੇਵਸ ਨਜ਼ਰ ਆ ਰਹੀ ਹੈ। ਗੁਰਪ੍ਰੀਤ ਜੀ ਮੈਂ ਸਾਫ਼ ਕਵਾਂ, ਹਾਲਾਂਕਿ ਪੰਜਾਬ ਪੁਲਿਸ ਦੀ ਕੋਈ ਕਾਬਲੀਅਤ ਤੇ ਆਪਾਂ ਕਿੰਤੂ ਨਹੀਂ ਕਰਦੇ, ਪਰ ਇਹ ਜਿਹੜਾ ਸਾਰਾ ਚੱਲ ਰਿਹਾ ਹੈ ਨੈਟਵਰਕ ਇਸ ਤਰ੍ਹਾਂ ਦਾ ਹੈ ਕਿ ਬਾਹਰੋਂ ਮਾਮਲਾ ਸੈੱਟ ਹੁੰਦਾ, ਬਾਹਰੋਂ ਹੀ ਬੰਦੇ ਨੂੰ ਹਾਇਰ ਕਰਦੇ ਨੇ, ਇੱਥੋਂ ਵਾਲੇ ਜਿਹੜੇ ਮੁਲਜ਼ਮ ਹੈ ਜਿਨ੍ਹਾਂ ਦੇ ਕੋਲ ਆਪਦਾ ਸ਼ਾਇਦ ਮੋਟਰਸਾਈਕਲ ਵੀ ਹੈ ਨਹੀਂ। ਤੁਸੀਂ ਸੋਚ ਕੇ ਦੇਖੋ ਕਿ ਜਿਨ੍ਹਾਂ ਦੇ ਕੋਲ ਮੋਟਰਸਾਈਕਲ ਵੀ ਨਹੀਂ ਹੁੰਦਾ ਜ਼ਿਆਦਾਤਰ ਮਾਮਲੇ 'ਚ। ਇੱਕ ਮਾਮਲੇ 'ਚ ਸ਼ਾਇਦ ਤੁਸੀਂ ਦੇਖਿਆ ਹੋਣਾ, ਉਹ ਮੋਟਰਸਾਈਕਲ ਮੰਗ ਕੇ ਲਿਆਏ ਸਨ, ਚੰਡੀਗੜ੍ਹ ਵਾਲੇ 'ਚ ਆਟੋ ਉਹਨਾਂ ਨੇ ਹਾਇਰ ਕੀਤਾ ਸੀਗਾ, ਇਹਦੇ 'ਚ ਵੀ ਆਟੋ 'ਚ ਆਇਆ। ਤਾਂ ਮੈਨੂੰ ਲੱਗਦਾ ਕਿ ਇਹਨਾਂ ਕੋਲ ਮੋਟਰਸਾਈਕਲ ਵੀ ਆਪਣਾ ਨਹੀਂ ਹੋਏਗਾ। ਤਾਂ ਜਦੋਂ ਇਸ ਤਰ੍ਹਾਂ ਮਤਲਬ ਕਿ ਬੰਦੇ ਜਿਹੜੇ ਆ ਉਹ ਆਸਾਨੀ ਨਾਲ ਅਵੇਲੇਬਲ ਹੈਗੇ ਆ, ਕੁਝ ਹਜ਼ਾਰ ਰੁਪਈਆ ਪਿੱਛੇ ਉਹ ਕੰਮ ਕਰਦੇ ਆ, ਕਰਵਾਉਣ ਵਾਲੇ ਜੇਕਰ ਬਾਹਰ ਬੈਠੇ ਆ, ਤਾਂ ਗੁਰਪ੍ਰੀਤ ਜੀ ਇਸ ਤਰ੍ਹਾਂ ਦੇ ਸਿਲਸਿਲੇ ਨੂੰ ਰੋਕਣਾ ਮੇਰੇ ਖਿਆਲ ਦੇ ਨਾਲ ਤੇ ਬੜਾ ਮੁਸ਼ਕਲ ਜਾਪਦਾ ਹੈ ਜੀ। ਉੱਪਰੋਂ ਕਹਿ ਲਈਏ ਵੀ 150 ਮੀਟਰ ਦੀ ਦੂਰੀ ਤੇ ਹੀ ਥਾਣਾ ਹੋਵੇ, ਤੇ ਮੈਂ ਅੱਜ ਉੱਥੇ ਧਰਾਤਲ ਤੇ ਮੌਜੂਦ ਸੀ, ਹਾਲਾਤ ਦੇਖ ਰਹੇ ਸੀ, ਸਾਰੇ ਲੋਕ ਉੱਥੇ ਪਹੁੰਚ ਰਹੇ ਸੀ। ਈਵਨ ਕਿ ਮੈਂ ਇੱਕ ਚੀਜ਼ ਤੁਹਾਨੂੰ ਕਹਿਣੀ ਚਾਹਾਂਗਾ ਕਿ ਇਹ ਥਾਣੇ ਵਾਲਾ ਇਹ ਇੱਕ ਫਾਰਮੈਲਿਟੀ ਵਾਲਾ ਰਸਮੀ ਸ਼ਬਦ ਹੈ ਕਿ ਇੰਨੇ ਮੀਟਰ ਥਾਣਾ ਦੂਰ ਹੈ। ਤੁਸੀਂ ਰਾਤ ਨੂੰ ਥਾਣੇ 'ਚ ਚਲੇ ਜਾਓ, ਕਿਸੇ ਥਾਣੇ 'ਚ ਵੀ ਇੱਕ ਰਪਟ ਲੈ ਕੇ, ਮੇਰੀ ਗਾਰੰਟੀ ਆ ਕਿਸੇ ਵੀ ਥਾਣੇ 'ਚ ਰਾਤ ਨੂੰ 12 ਵਜੇ ਤੋਂ ਬਾਅਦ ਚਲੇ ਜਾਇਓ ਜੀ ਵੀ ਮੈਂ ਰਪਟ ਕਰਾਉਣੀ ਆ,
ਤੁਹਾਨੂੰ ਉੱਥੇ 4-5 ਬੰਦਿਆਂ ਤੋਂ ਵੱਧ ਨਜ਼ਰ ਨਹੀਂ ਆਏਗਾ ਕੋਈ। ਉਹ ਤਾਂ ਆਪ ਇੱਕ ਕਹਿ ਰਹੇ ਨੇ wireless ਤੇ ਦੋ ਜਣੇ ਸੀ। ਹਾਂਜੀ ਹਲੋ ਮੈਂ ਤੁਹਾਨੂੰ ਦੱਸ ਦਿੰਦਾ, ਮੈਕਸਿਮਮ 5 ਹੋਣਗੇ। ਇੱਕ ਵਾਇਰਲੈਸ ਤੇ ਹੋਏਗਾ, ਇੱਕ ਮੁਨਸ਼ੀ ਵਾਲੇ ਕਮਰੇ 'ਚ ਹੋਏਗਾ, ਇੱਕ ਸੰਤਰੀ ਪਹਿਰੇ ਤੇ ਹੋਏਗਾ, ਤੇ ਇੱਕ ਦੋ ਜੀ। ਬੈਰਕਾਂ 'ਚ ਅੱਧ ਜਾ ਕੇ ਅੱਧ ਸੁੱਤੇ ਮਿਲ ਜਾਣਗੇ ਤੁਹਾਨੂੰ। ਕਿਉਂਕਿ ਨਾ ਨਫਰੀ ਪੂਰੀ ਆ, ਨਾ ਮਤਲਬ ਕਿ ਥਾਣੇ ਦੇ ਵਿੱਚ ਨਫਰੀ ਰਹਿੰਦੀ ਆ। ਤਾਂ ਮਤਲਬ ਇਹ ਆ ਕਿ ਇਹ ਆਪਾਂ ਚਲੋ ਗਿਣਤੀ ਲਾ ਲੈਂਦੇ ਕਿ ਇੰਨੇ ਮੀਟਰ ਦੂਰ ਇੰਨੇ ਮੀਟਰ ਦੂਰ ਆ, ਤਾਂ ਇਹ ਤੇ ਸਾਫ਼ ਹੈ ਨਾ ਕਿ ਥਾਣੇ ਦੇ ਭਾਵੇਂ ਉਹ ਵਿੱਚ, ਉਹ ਤਾਂ ਥਾਣੇ ਦੇ ਵਿੱਚ ਹੀ ਸੁੱਟ ਜਾਂਦੇ ਨੇ ਗ੍ਰਨੇਡ। ਥਾਣਾ 100 ਮੀਟਰ ਕੀ ਦੂਰ ਕਰੂਗਾ? ਉਹ ਤਾਂ ਥਾਣੇ ਵਾਲੇ ਤਾਂ ਆਪ ਤੰਬੂ ਕਨਾਤਾਂ ਜੀਆਂ ਲਾਈ ਬੈਠੇ, ਕਿਤੇ ਉੱਤੋਂ ਗ੍ਰਨੇਡ ਸੁੱਟਣ ਤੇ ਉੱਤੇ ਦਾ ਉੱਤੇ ਹੀ ਰਹਿ ਜਾਏ, ਕਿਤੇ ਥੱਲੇ ਨਾ ਡਿੱਗੇ। ਸਿਆਪੇ ਤੇ 36 ਨੇ। ਜੀ ਜੀ। ਸੋ ਉਧਰ ਚਲੀਏ ਜੀ ਅਗਲੀ ਖਬਰ ਦੇ ਉੱਪਰ। ਜੋੜਾ ਮਾਜਰਾ ਹੁਣੀ ਚੰਗੀ ਸਿੱਖਿਆ ਦੇ ਰਹੇ ਸੀ ਅਧਿਆਪਕਾਂ ਨੂੰ ਵੀ ਤੁਸੀਂ ਅਨੁਸ਼ਾਸਨ 'ਚ ਕਿੱਦਾਂ ਰਹਿਣਾ ਤੇ ਬੱਚਿਆਂ ਨੂੰ ਅਨੁਸ਼ਾਸਨ 'ਚ ਕਿੱਦਾਂ ਰੱਖਣਾ। ਪਰ ਜਦੋਂ ਹੋਈ ਥੋੜੀ ਜਿਹੀ ਖਿਚਾਈ ਇੰਟਰਨੈਟ ਦੇ ਉੱਪਰ ਤੇ ਅੱਜ ਸਫਾਈ ਤੇ ਕੰਮ ਆ ਗਿਆ ਜੀ। ਕੀ ਸਫਾਈ ਦੇ ਰਹੇ ਨੇ? ਹਾਂਜੀ, ਉਹ ਸਫਾਈ ਦਿੰਦੇ ਆ ਵੀ ਕਹਿ ਰਹੇ ਕਿ ਦੇਖੋ ਸਕੂਲ ਦਾ ਮਤਲਬ ਹੁੰਦਾ ਡਿਸਪਲਿਨ। ਬਿਲਕੁਲ। ਤੇ ਮੈਂ ਤੇ ਅੱਗੇ ਕਿਹਾ ਸੀ ਵੀ ਤੁਹਾਡਾ ਡਿਸਪਲਿਨ ਤੁਹਾਡੇ ਤੇ ਲਾਗੂ ਨਹੀਂ ਹੁੰਦਾ ਕਿ ਤੁਸੀਂ ਘੰਟਾ ਲੇਟ ਆਵੋ ਤੇ ਮੁੜ ਕੇ ਤੁਸੀਂ ਹਿੰਜਰੋ ਪ੍ਰਬੰਧਕਾਂ ਨੂੰ। ਤੁਹਾਡੇ ਤੇ ਕੋਈ ਡਿਸਪਲਿਨ ਨਹੀਂ ਹੈ, ਤੁਹਾਡੇ ਤੇ ਕੋਈ ਟਾਈਮ ਦੀ ਪੈਂਚੁਅਲਿਟੀ ਨਹੀਂ, ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ, ਸਭ ਕੁਝ ਖੁੱਲਾ ਹੀ ਆ। ਤਾਂ ਦੇਖੋ ਜੋੜਾ ਮਾਜਰਾ ਉਹ ਨੇਤਾ ਆ ਜਿਹੜਾ ਮੇਰੇ ਖਿਆਲ ਦੇ ਨਾਲ, ਮਾਫ ਕਰਨਾ ਕਰੜੇ ਸ਼ਬਦ ਆ, ਕਿ ਕਦੇ ਅਕਲ ਨਹੀਂ ਹਾਸਲ ਕਰ ਸਕਦਾ। ਇਸ ਜੋੜੇ ਮਾਜਰੇ ਵਰਗੇ ਨੇਤਾ ਨੇ ਬੇਅਕਲੇ ਹੀ ਰਹਿਣਾ ਹੈ। ਤੁਹਾਨੂੰ ਯਾਦ ਹੋਏਗਾ ਮੈਂ ਕਿਉਂ ਕਹਿ ਰਿਹਾ। ਦੇਖੋ ਵੀਸੀ ਵਾਲਾ ਝਗੜਾ ਹੋਇਆ, ਉਹ ਵੀ ਇਸੇ ਤਰ੍ਹਾਂ ਹੀ ਅਗਰੈਸ਼ਨ ਦੇ ਵਿੱਚ। ਤਾਂ ਉਹਦਾ ਨਤੀਜਾ ਕੀ ਨਿਕਲਿਆ ਸੀ ਕਿ ਇੱਕ ਦੁਨੀਆ ਦੇ ਮਤਲਬ ਕਿ ਮਹਾਨ ਮਾਹਰਾਂ ਚੋਂ ਚੋਟੀ ਦੇ, ਸਰ ਜੇ ਕਿਸੇ ਨੇ ਚੈੱਕ ਕਰਨੀ ਹੋਵੇ ਨਾ ਉਸ ਵੀਸੀ ਦੀ ਕਾਬਲੀਅਤ, ਮੈਂ ਤੁਹਾਨੂੰ ਐਡਰੈਸ ਦੇ ਸਕਦਾ ਹਾਂ ਕਿ ਮੋਹਾਲੀ ਦੇ 70 ਸੈਕਟਰ ਦੇ ਵਿੱਚ ਜਿਹੜਾ ਖੇਤਰੀ ਸਪਾਈਨ ਸੈਂਟਰ ਆ ਨਾ, ਉੱਥੇ ਜਾ ਕੇ ਪੁੱਛਿਓ ਕਿ ਉਹਨਾਂ ਦੀ ਅਹਿਮੀਅਤ ਕੀ ਆ। ਇਹਨਾਂ ਹੀਰੇ ਵਰਗਾ ਬੰਦਾ ਜਿਹੜਾ ਸੀ ਉੱਥੋਂ ਕੱਢਤਾ। ਮੁੜ ਕੇ ਇਹਦੇ ਤੋਂ ਮੰਤਰਾਲਾ ਵੀ ਲੈ ਲਿਆ ਜਦੋਂ ਤੋਏ ਤੋਏ ਹੋਈ। ਦੂਜਾ ਮੰਤਰਾਲਾ ਦਿੱਤਾ, ਉਹਦੇ ਵਿੱਚ ਵੀ ਤੁਹਾਨੂੰ ਪਤਾ ਕੀ ਹਿਸਾਬ ਹੋਇਆ। ਫਿਰ ਇਹਨਾਂ ਦੀ ਅਗਵਾਈ ਦੇ ਵਿੱਚ ਨਿਗਮ ਚੋਣਾਂ 'ਚ ਕੀ ਹੋਇਆ ਤੁਹਾਨੂੰ ਪਤਾ, ਵੀਡੀਓ ਭੇਜੀਆਂ ਨੇ ਜੈਇੰਦਰ ਕੌਰ ਨੇ ਇਹਨਾਂ ਦੀਆਂ ਚੋਣ ਕਮਿਸ਼ਨ ਨੂੰ। ਉਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਕਿ ਜਦੋਂ ਫਲੱਡ ਆਇਆ ਉਦੋਂ ਵੀ ਇਹਨਾਂ ਦਾ ਕਾਫੀ ਤੁਹਾਨੂੰ ਪਤਾ ਵਾਹ ਵੇਲਾ ਹੋਇਆ ਸੀ। ਇਹ ਮਤਲਬ ਕਿ ਸਿੱਖਦੇ ਨਹੀਂ। ਮੈਂ ਤਾਂ ਇਹਨਾਂ ਵਾਸਤੇ ਸ਼ਬਦ ਵਰਤੇ ਨੇ ਕਿ ਕਈ ਬੰਦੇ ਹੁੰਦੇ ਆ ਕਿ ਤਜਰਬੇ, ਕਿਉਂਕਿ ਇਹ ਹੁਣ ਜੇ ਵੇਖੀਏ ਤੇ ਰਵਾਇਤੀ ਰਾਜਨੀਤਿਕ ਬੰਦੇ ਤਾਂ ਹੈ ਨਹੀਂਗੇ। ਇਹ ਤੇ ਕਦੇ 2 ਸਾਲ ਕੋਰੀਆ ਰਹੇ ਆਏ, ਕਦੀ ਕਿਤੇ। ਮੇਰੇ ਅੱਗੋਂ ਅੱਧ ਪੜੇ ਜਿੱਤੇ ਹੈਗੇ ਨੇ, ਇਹਨਾਂ ਨੇ ਕਿਹੜਾ ਗਾ PhD ਕੀਤੀ ਆ। ਹੁਣ ਗੱਲ ਇਹ ਆ ਕਿ ਬਈ ਸਮੇਂ ਨਾਲ ਤੁਹਾਨੂੰ ਸਿੱਖਣਾ ਤੇ ਚਾਹੀਦਾ ਹੈ ਨਾ। ਸਿੱਖੋ ਤੁਸੀਂ ਘੱਟ ਤੋਂ ਘੱਟ ਆਪਣੇ ਆਪ। ਜਿਹੜਾ ਤੁਹਾਡਾ ਮਾਮਲਾ ਹੈ ਕਿ ਜਦੋਂ ਤੁਸੀਂ ਇਹ ਦੇਖਦੇ ਹੋ ਕਿ ਭਾਈ ਮੈਂ ਇੱਕ ਗਲਤੀ ਕੀਤੀ ਹੈ ਤਾਂ ਦੂਸਰੀ ਗਲਤੀ ਨਾ ਕਰਾਂ, ਇਹ ਗਲਤੀ ਦਰ ਗਲਤੀ ਜਿਹੜੀ ਕਰਨੀ ਹੈ, ਤਾਂ ਮੈਂ ਕਹਿ ਰਿਹਾ ਕਿ ਇਹ ਅਕਲ ਦਾ ਕੰਮ ਨਹੀਂ ਹੁੰਦਾ ਸਰ। ਇਸ ਵਾਸਤੇ ਜੋ ਇਹਨਾਂ ਨੇ ਕੀਤਾ, ਹਾਂ ਠੀਕ ਆ, ਮੰਨ ਲਓ ਇਹਨਾਂ ਦਾ ਇੱਕ ਪ੍ਰੋਟੋਕਾਲ ਹੁੰਦਾ ਜੀ, ਚਾਹੇ ਕੋਈ ਮੰਤਰੀ ਹੈ, ਵਿਧਾਇਕ ਆ, ਕੋਈ ਵੀ ਹੈ, ਪ੍ਰੋਟੋਕਾਲ ਦੇ ਮੁਤਾਬਕ ਇੱਜ਼ਤ ਮਾਨ ਤੇ ਇਹਨਾਂ ਨੂੰ ਦੇਣਾ ਲਾਜ਼ਮੀ ਆ। ਮੈਂ ਇਸ ਗੱਲ ਦੇ ਨਾਲ ਸਹਿਮਤ ਹਾਂ ਜੀ। ਜੇ ਕੋਈ ਕਮੀ ਪੇਸ਼ੀ ਸੀਗੀ ਤਾਂ ਤੁਸੀਂ ਉਹਨਾਂ ਨੂੰ ਸਮਝਾ ਸਕਦੇ ਸੀ। ਜੇ ਸ਼ਿਕਾਇਤ ਵੀ ਕਰਨੀ ਹੈ ਤਾਂ ਤੁਸੀਂ ਕੋਈ ਆਪਣਾ ਲਹਿਜ਼ਾ ਵਤੀਰਾ ਤੇ ਠੀਕ ਰੱਖੋ ਨਾ, ਦਾਬੇ ਮਾਰਨੇ। ਅੱਛਾ ਫਿਰ ਲੌਜਿਕ ਕੀ ਦੇ ਰਹੇ ਆ ਸਫਾਈ 'ਚ? ਕਿ ਉੱਥੇ ਦੇਖਿਆ ਜੀ ਮੈਂ ਸਟਾਫ ਅੱਧਾ ਦਫ਼ਤਰਾਂ 'ਚ ਬੈਠਾ ਸੀਗਾ। ਇਹ ਕਦੇ ਹੋ ਸਕਦਾ ਜੀ? ਤੁਸੀਂ ਸੋਚ ਕੇ ਦੇਖੋ ਕਿ ਐਡਾ ਵੱਡਾ ਨੇਤਾ ਆਇਆ ਹੋਵੇ ਤੇ ਸਟਾਫ ਦਫ਼ਤਰਾਂ 'ਚ ਉਹਨਾਂ ਦੀ ਹਿੰਮਤ ਹੈਗੀ। ਫਿਰ ਆਖੇ ਜੀ ਬੱਚੀ ਉਧਰੋਂ ਗਰਾਊਂਡ ਵਾਲੇ ਪਿੱਛੋਂ ਆਈ ਜਾਂਦੇ ਸੀ। ਮੈਨੂੰ ਦੱਸੋ ਕਿ ਸਕੂਲ ਦੇ ਵਿੱਚ ਗਰਾਊਂਡ ਦੇ ਵਿੱਚ ਬੱਚੇ ਹੀ ਫਿਰਦੇ ਹੁੰਦੇ, ਹੋਰ ਉੱਥੇ ਬੋਤੇ ਬੋਤੀਆਂ ਰਹਿੰਦੇ ਆ, ਅਸਤਬਲ ਆ ਉੱਥੇ ਘੋੜਿਆਂ ਦਾ। ਤੇ ਜੇ ਬੱਚੀ ਸਾਡੀ ਸਕੂਲ ਸਾਡੇ 'ਚ ਮਹਿਫੂਜ਼ ਨਹੀਂ ਹੈ ਤੇ ਕਿੱਥੇ ਛੱਡ ਆਈਏ ਬਈ? ਫਿਰ ਤੇ ਤੁਹਾਨੂੰ ਆਪਦੀ ਸਿੱਖਿਆ ਕ੍ਰਾਂਤੀ ਤੇ ਹੀ ਮੇਰੇ ਖਿਆਲ ਦੇ ਨਾਲ ਦੁਬਾਰਾ ਸੋਚਣਾ ਪਊਗਾ ਕਿ ਤੁਹਾਡੀ ਕੈਸੀ ਸਿੱਖਿਆ ਕ੍ਰਾਂਤੀ ਹੈ ਕਿ ਜਿੱਥੇ ਇੱਕ ਬੱਚੀ ਆਪਣੇ ਸਕੂਲ 'ਚ ਮਹਿਫੂਜ਼ ਨਹੀਂ ਹੈ। ਤਾਂ ਇਹਨਾਂ ਦੀ ਮਾਫੀ ਤੇ ਵੀ ਕਈ ਮਾਫੀ ਤਾਂ ਸੌਰੀ ਕਹਿ ਨਹੀਂ ਸਕਦੇ, ਸਪਸ਼ਟੀਕਰਨ ਤੇ ਵੀ ਕਹਿ ਲਓ ਕਿ ਸਵਾਲ ਨੇ ਕਿ ਕਿਸ ਤਰ੍ਹਾਂ ਇਹ ਫਿਰ ਲੱਤ ਤੇ ਲੱਤ ਧਰ ਕੇ ਤੇ ਕਿਸ ਤਰ੍ਹਾਂ ਫਿਰ ਹੈਂਕੜ ਭਰੇ ਵਤੀਰੇ ਨਾਲ। ਇਹ ਕੋਈ ਨਹੀਂ, ਹੈਂਕੜਾਂ ਸਦਾ ਨਹੀਂ ਰਹਿੰਦੀਆਂ ਹੁੰਦੀਆਂ। ਉਹ ਆਂਦੇ ਹੁੰਦੇ ਨਾ
कि जो तुमसे पहले यहाँ तख्त नशीन था उसको भी अपने औरंगजेब होने का इतना ही यकीन था। तो गल यह है कि वक्त किते सदा थोड़ी ठहरता। अज तुसीं जी लगे जे मतलब कि किस तरह तुसीं बोल रहे हो, एक औरत प्रिंसीपल आ, किस तरह उन्होंने बेइज्जत कर रहे जे तुसीं। जे कोई गलत है तो ਉਹਦੀ शिकायत करो उन्होंने, बीबा जी मैं लिख के चलिया, मैं नाखुश हाँ ਤੁਹਾਡੇ ਪ੍ਰਬੰਧਾਂ ਤੋਂ, बस गल खत्म है। तो इस करके इन्होंने जो किया मेरे ख्याल दे नाल आपदा ही नुकसान वधेरे करवाया। स्पष्टीकरण दिता, स्पष्टीकरण दे विच भी इन्होंने जिहड़ियां गल्लां कहीआं वो कोई वजनदार गल्लां नहीं, माफ करना गुरप्रीत जी। जी सो अगली खबर ਦਾ ਜੇਕਰ ਆਪਾਂ ਰੁਕ ਕਰੀਏ ਤਾਂ ਉਧਰ ਰਾਜਪਾਲ ਹੁਣੀ ਨਿਕਲੇ ਹੋਏ ਨੇ ਨਸ਼ਿਆਂ ਨੂੰ ਲੈ ਕੇ ਮੈਦਾਨ ਦੇ ਵਿੱਚ। ਪੁਰਾਣੇ ਰਾਜਪਾਲ ਵੀ ਸਰਹੱਦੀ ਏਰੀਏ 'ਚ ਤੁਰੇ ਫਿਰਦੇ ਸੀ ਤੇ ਇਹਨਾਂ ਨੇ ਵੀ ਹੁਣ ਇਹ ਜੰਗ ਛੇੜੀ ਹੋਈ ਹੈ ਇੱਕ ਕਿਸਮ ਦੀ। ਇਹ ਵੀ ਪਤਾ ਨਹੀਂ, ਅਸੀਂ ਪਹਿਲਾਂ ਵੀ ਪ੍ਰੋਗਰਾਮ ਦੇ ਵਿੱਚ ਇੱਕ ਦਿਨ ਗੱਲ ਕਰ ਰਹੇ ਸੀ ਕਿ ਇਹ ਜਿਹੜਾ ਗਵਰਨਰ ਦੀ ਭੂਮਿਕਾ ਹੈ ਇਹ ਤਾਂ ਇੱਕ ਅੰਗਰੇਜ਼ੀ ਰਾਜ ਦੇ ਵਿੱਚ ਜਿਸ ਤਰੀਕੇ ਦੇ ਨਾਲ ਉੱਪਰ ਇੱਕ ਬੰਦਾ ਲਾ ਦਿੱਤਾ ਜਾਂਦਾ ਸੀ ਕਿ ਤੁਸੀਂ ਥੱਲੇ ਜੋ ਮਰਜ਼ੀ ਫੈਸਲੇ ਕਰੀ ਜਾਓ, ਪਾਸ ਉਹਨੇ ਕਰਨੇ ਨੇ। ਤਾਮਿਲਨਾਡੂ ਦੇ ਵਿੱਚ ਵੀ ਅੱਜ ਇਦਾਂ ਦੀ ਗੱਲ ਹੋਈ ਹੈ, ਉੱਥੇ ਝਾੜ ਪਈ ਹੈ ਸੁਪਰੀਮ ਕੋਰਟ ਤੋਂ ਵੀ ਤੁਸੀਂ 10 ਬਿੱਲ ਰੋਕੇ ਹੋਏ ਨੇ ਉਹਨਾਂ ਦੇ ਵੱਲੋਂ ਵਿਧਾਨ ਸਭਾ 'ਚ ਜਿਹੜੇ ਲਿਆਂਦੇ ਗਏ ਨੇ। ਤੇ ਹੁਣ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਜੇਕਰ ਗੱਲ ਕਰੀਏ ਤਾਂ ਰਾਜਪਾਲ ਆਪਣੀ ਹੀ ਚਲਾਉਂਦੇ ਨੇ ਤਕਰੀਬਨ ਜਿੱਥੇ ਜਿੱਥੇ ਓਪੋਜੀਸ਼ਨ ਦੀ ਸਰਕਾਰ ਹੁੰਦੀ ਹੈ। ਪਰ ਇੱਥੇ ਗੱਲ ਹੁਣ ਤੁਸੀਂ ਚਾਨਣਾ ਇਹ ਵੀ ਨਾਲ ਪਾ ਦਿਓ ਤੇ ਇਹ ਜਿਹੜਾ ਮੇਰਾ ਨਿੱਜੀ ਤੌਰ ਤੇ ਸਵਾਲ ਸੀ ਤੇ ਇਹ ਵੀ ਦੱਸ ਦਿਓ ਕਿ ਕੁੰਵਰ ਵਿਜੇ ਪ੍ਰਤਾਪ ਹੁਣੀ ਉੱਧਰ ਦੇਖੇ ਗਏ ਨੇ ਰਾਜਪਾਲ ਹੁਣਾਂ ਦੇ ਪ੍ਰੋਗਰਾਮ 'ਚ ਸ਼ਿਰਕਤ ਕਰਦੇ। ਹਾਂਜੀ, ਨਹੀਂ ਇਹ ਗੱਲ ਤੁਹਾਡੀ ਬਿਲਕੁਲ ਸਹੀ ਆ। ਇਹ ਅੰਗਰੇਜ਼ਾਂ ਦਾ ਕਨਸੈਪਟ ਸੀ। ਇਹਦੇ ਤੇ ਜੇ ਆਪਾਂ ਗੱਲ ਕਰੀਏ ਤੇ ਉਸ ਤੋਂ ਬਾਅਦ ਵੀ ਚਲੋ ਵਧੀਆ ਕੰਮ ਕੀਤਾ ਰਾਜਪਾਲਾਂ ਨੇ, ਕੋਈ ਐਸੀ ਗੱਲ ਨਹੀਂ ਹੈ। ਸੰਵਿਧਾਨਕ ਸੰਕਟ ਆਉਂਦੇ ਨੇ ਕਿਸੇ ਵੇਲੇ ਤਾਂ ਮਾੜੀ ਗੱਲ ਨਹੀਂ ਹੈ, ਮੈਂ ਕਹਿੰਦਾ ਕਿ ਠੀਕ ਆ, ਪਰ ਇਹਦੇ ਵਿੱਚ ਕੁਝ ਚੀਜ਼ਾਂ ਠੀਕ ਹੋਣੀਆਂ ਚਾਹੀਦੀਆਂ ਨੇ। ਸੰਵਿਧਾਨਕ ਅਹੁਦਾ ਹੈ, ਜੇ ਸੰਵਿਧਾਨਕ ਅਹੁਦੇ ਨੂੰ ਬਰਕਰਾਰ ਰੱਖਣਾ, ਕਿਉਂਕਿ ਉਹਦੇ ਵਿੱਚ ਤਾਂ ਤੁਹਾਨੂੰ ਫਿਰ ਸੰਵਿਧਾਨਕ ਤੌਰ ਤੇ ਸੋਧਾਂ ਕਰਨੀਆਂ ਪੈਣਗੀਆਂ। ਤਾਂ ਗੱਲ ਇਹ ਆ ਕਿ ਜੇ ਤੁਸੀਂ ਰੱਖਣਾ ਹੈ ਉਹਦੇ ਵਿੱਚ ਘੱਟੋ ਘੱਟ ਕੁਝ ਚੀਜ਼ਾਂ ਤਰਮੀਮ ਕਰ ਲੈਣੀਆਂ ਚਾਹੀਦੀਆਂ, ਮੇਰਾ ਮੰਨਣਾ। ਕਿਉਂਕਿ ਸੰਵਿਧਾਨ ਦੇ ਵਿੱਚ ਆਰਟੀਕਲ ਸ਼ਾਇਦ 262 ਤੋਂ ਲੈ ਕੇ ਇਹਨਾਂ ਦੀਆਂ ਤਾਕਤਾਂ ਜਿਹੜੀਆਂ ਹੈ ਉਹ ਪਰਿਭਾਸ਼ਿਤ ਕੀਤੀਆਂ ਗਈਆਂ ਨੇ, ਉਹਨਾਂ ਦੀ ਵਿਆਖਿਆ ਹੈ ਉਹਦੇ ਵਿੱਚ। ਉਹ ਸਮੇਂ ਸਮੇਂ ਤੇ ਵਿਵਾਦ ਉੱਠਦੇ ਰਹਿੰਦੇ ਨੇ। ਪਰ ਜਿਹੜੇ ਇਹ ਮੌਜੂਦਾ ਰਾਜਪਾਲ ਨੇ ਪੰਜਾਬ ਦੇ, ਇਹ ਕੋਈ ਅੜਫਸ ਨਾਲ ਨਹੀਂ ਚੱਲਦੇ ਪੰਜਾਬ ਗਵਰਨਮੈਂਟ ਹੁਣ ਤੱਕ, ਕਟਾਰੀਆ ਸਾਹਿਬ। ਪਰ ਜਿਹੜਾ ਉਹਨਾਂ ਦਾ ਅਧਿਕਾਰ ਹੈ ਉਹ ਵਰਤ ਸਕਦੇ ਆ। ਦੇਖੋ ਰਾਜਪਾਲ ਜਾ ਸਕਦੇ ਆ, ਇਹਦੇ 'ਚ ਕੋਈ ਸ਼ੱਕ ਨਹੀਂ। ਉਹਨਾਂ ਦੀਆਂ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਮੈਂ ਆਰਟੀਕਲ ਤੁਹਾਨੂੰ ਕੋਟ ਕਰ ਦਿੱਤਾ ਕਿ 260 ਦੇ ਆਸ-ਪਾਸ ਉਹ ਤਾਕਤਾਂ ਸ਼ੁਰੂ ਹੋ ਜਾਂਦੀਆਂ, ਲਗਭਗ 300 ਦੇ ਨੇੜੇ ਜਾਂਦੀਆਂ ਨੇ। ਜੇ ਕਿਤੇ ਵੀ ਪੜ੍ਹਨੀਆਂ ਹੋਣ ਤੁਸੀਂ ਪੜ੍ਹ ਸਕਦੇ ਹੋ। ਤਾਂ ਉਹਦੇ 'ਚ ਇਹਨਾਂ ਚੀਜ਼ਾਂ ਦਾ ਵਰਣਨ ਹੈ ਵਿਸ਼ੇਸ਼, ਤੇ ਜਦ ਤੱਕ ਉਹ ਸੰਵਿਧਾਨ ਦੇ ਵਿੱਚ ਹੈ ਨਾ, ਤੁਸੀਂ ਉਹਨਾਂ ਨੂੰ ਜਾਂ ਮੈਂ ਉਹਨਾਂ ਨੂੰ ਰੋਕ ਨਹੀਂ ਸਕਦਾ। ਪਰ ਗੱਲ ਇਹ ਆ ਕਿ ਉਹ ਡਰੱਗ ਦੇ ਮੁੱਦੇ ਤੇ ਮੇਰੇ ਖਿਆਲ ਦੇ ਨਾਲ ਜਿਹੜਾ ਕੰਮ ਕਰ ਰਹੇ ਨੇ ਉਹ ਆਪ ਨਹੀਂ ਕਰ ਰਹੇ। ਉਹ ਅਸਲ ਦੇ ਵਿੱਚ ਭਾਜਪਾ, ਕਿਉਂਕਿ ਜਿਵੇਂ ਹੀ ਇਹਨਾਂ ਨੇ ਮੁੱਦਾ ਚੱਕਿਆ ਡਰੱਗ ਦਾ, ਤਾਂ ਰਾਜਪਾਲ ਸਾਹਿਬ ਨੇ ਵੀ ਡਰੱਗ ਦਾ ਮੁੱਦਾ ਚੱਕ ਲਿਆ। ਤਾਂ ਉਹ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਦਾ ਹੀ ਕਾਊਂਟਰ ਨਜ਼ਰ ਆਉਂਦਾ ਹੈ ਇਸ ਮਾਮਲੇ ਤੇ, ਕਿਉਂਕਿ ਦੂਸਰੀਆਂ ਦੋ ਧਿਰਾਂ ਬੋਲ ਨਹੀਂ ਸਕਦੀਆਂ। ਬਹੁਤਾ ਕਾਂਗਰਸ ਨਹੀਂ ਬੋਲ ਸਕਦੀ ਇਹਦੇ ਤੇ, ਅਕਾਲੀ ਨਹੀਂ ਬੋਲ ਸਕਦੇ। ਹੋਰ ਥੋੜੇ ਸਮੇਂ ਤੱਕ ਆਮ ਆਦਮੀ ਪਾਰਟੀ ਵਾਲੇ ਵੀ ਖਾਮੋਸ਼ ਹੋ ਜਾਣਗੇ। ਲਾ ਲਿਆ ਜ਼ੋਰ ਇਹਨਾਂ ਨੇ ਜਿੰਨਾ। ਹੁਣ ਤੁਸੀਂ ਮੈਨੂੰ ਦੱਸੋ ਬੁਲਡੋਜ਼ਰ ਕਿੱਧਰ ਗਿਆ? ਦੱਸ ਕਿੱਧਰ ਗਈਆਂ ਨੀ ਮਾਂ ਸਾਡੇ ਹਿੱਸੇ ਦੀਆਂ ਲੋਰੀਆਂ? ਤਾਂ ਗੱਲ ਇਹ ਕਿੱਧਰ ਗਿਆ ਬੁਲਡੋਜ਼ਰ? 55 ਕੁ ਘਰ ਢਾਏ ਸੀ, 2-3 ਹਾਈ ਕੋਰਟ ਚਲੇ ਗਏ, ਦੇਖੋ ਕਿੱਥੇ ਚੱਲਦਾ। ਤਾਂ ਮੈਂ ਉਹ day one ਤੋਂ ਕਹਿਣਾ ਕਿ ਕਿਵੇਂ ਤੁਸੀਂ ਨਸ਼ਾ ਮੁਕਤ ਕਰ ਲਓਗੇ। ਤਾਂ ਇਹ ਵੀ ਹੌਲੀ ਹੌਲੀ ਸੁੰਨ ਹੋ ਜਾਣਗੇ ਤੇ ਬਾਅਦ ਦੇ ਵਿੱਚ ਫਿਰ ਡਰੱਗ ਦੇ ਮੁੱਦੇ ਤੇ ਕੌਣ ਰਹਿ ਜਾਏਗਾ? ਭਾਜਪਾ। ਇਸ ਵਾਸਤੇ ਇਹ ਸਾਰਾ ਕੁਝ ਜਿਹੜਾ ਮੇਰੇ ਖਿਆਲ ਦੇ ਨਾਲ ਵਿਉਂਤ ਕੇ ਹੀ ਕੀਤਾ ਜਾ ਰਿਹਾ ਹੈ। ਤੇ ਦੂਜੀ ਗੱਲ ਜਿਹੜੀ ਹੈ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ, ਦੇਖੋ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਜਿੱਥੋਂ ਤੱਕ ਸਵਾਲ ਹੈ ਕਿ ਉਹ ਆਪਦੀ ਪਾਰਟੀ ਨਾਲ ਖਫਾ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਪਰ ਅਗਾਂਹ ਉਹ ਮਤਲਬ ਕਿ ਕੀ ਸੋਚ ਰਹੇ ਨੇ ਮੈਨੂੰ ਸਮਝ ਨਹੀਂ ਆ ਰਹੀ ਉਹਨਾਂ ਦੀ, ਕਿ ਆਪਣਾ ਉਹਨਾਂ ਦਾ ਜਿਹੜਾ ਪਾਰਟੀ ਦਾ ਪ੍ਰੋਗਰਾਮ ਸੀ ਸਿੱਖਿਆ ਕ੍ਰਾਂਤੀ ਵਾਲਾ, ਉਹਦੇ ਵਿੱਚ ਸ਼ਿਰਕਤ ਨਾ ਕਰਕੇ ਉਹ ਜਾਂਦੇ ਨੇ ਰਾਜਪਾਲ ਦੇ ਪ੍ਰੋਗਰਾਮ 'ਚ, ਜਿਹੜਾ ਕਿ ਠੀਕ ਆ, ਉਹਨਾਂ ਨੂੰ ਰੋਕਦਾ ਨਹੀਂ ਕਿਉਂਕਿ ਪ੍ਰੋਟੋਕਾਲ ਦੇ ਮੁਤਾਬਕ ਵਿਧਾਇਕ ਜਾ ਸਕਦੇ, ਉਹਨਾਂ ਦੇ ਇਲਾਕੇ 'ਚ, ਉਹਨਾਂ ਦੇ ਹਲਕੇ 'ਚ ਜਾ ਰਹੇ ਸੀ। ਪਰ ਜੇ ਵੇਖੀਏ ਆਮ ਆਦਮੀ ਪਾਰਟੀ ਦਾ ਕੋਈ ਹੋਰ ਵਿਧਾਇਕ, ਕਾਂਗਰਸ ਦਾ ਕੋਈ ਹੋਰ ਵਿਧਾਇਕ, ਜਾਂ ਕਹਿ ਲਓ ਕਿ ਕੋਈ ਵੱਡਾ ਅਕਾਲੀਆਂ ਦਾ ਨੇਤਾ ਨਹੀਂ ਗਿਆ, ਤਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਜਾਣਾ ਤੇ ਬੜੇ
ਹਸੂ ਹਸੂ ਕਰਦੇ ਚਿਹਰੇ ਦੇ ਨਾਲ ਤਸਵੀਰ ਖਿਚਾ ਕੇ ਉਸ ਨੂੰ ਪੋਸਟ ਕਰਨਾ, ਸਾਰਾ ਕੁਝ ਉਹ ਕਰਨਾ, ਮੇਰੇ ਖਿਆਲ ਦੇ ਨਾਲ ਕਿਤੇ ਨਾ ਕਿਤੇ, ਚਲੋ ਠੀਕ ਹੈ, ਅਜੇ ਤਾਂ ਇਹ ਤੇ ਕਹਿਣਾ ਗਲਤ ਹੋਏਗਾ, ਪਰ ਸੰਭਾਵਨਾ ਰੱਖਿਓ ਤੁਸੀਂ ਕਿਤੇ ਨਾ ਕਿਤੇ ਕੋਨੇ ਦੇ ਵਿੱਚ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਕੋਈ ਵੱਡਾ ਫੈਸਲਾ ਲੈ ਸਕਦੇ ਆਪਦੇ ਰਾਜਨੀਤਿਕ ਕੈਰੀਅਰ ਬਾਰੇ, ਤਾਂ ਉਹਦੇ ਚ ਭਾਜਪਾ ਵੀ ਇੱਕ ਸ਼ਾਮਲ ਤੁਸੀਂ ਰੱਖਿਓ ਫਹਿਰਿਸਤ ਦੇ ਵਿੱਚ। ਪਰ ਜੀ ਉਹ ਘੱਟੋ ਘੱਟ ਇਹਨਾਂ ਨੂੰ ਤੇ ਦਿਖਾ ਰਹੇ ਹਨ ਕਿ ਕੋਈ ਗੱਲ ਨਹੀਂ ਮਿੱਤਰੋ, ਜੇ ਤੁਸੀਂ ਗੱਲ ਨਹੀਂ ਸੁਣਦੇ ਤੇ ਸਾਡੇ ਕੋਲ ਕਿਹੜਾ ਕੋਈ ਮਤਲਬ ਕਿ ਰਸਤੇ ਬੰਦ ਨੇ, ਤਾਂ ਦਿਖਾ ਤਾਂ ਸਕਦਾ ਨਾ ਲੀਡਰ। ਤਾਂ ਇਸ ਕਰਕੇ ਉਹਨਾਂ ਨੇ ਵੀ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਹਿੱਕ ਤੇ ਦੀਵਾ ਹੀ ਬਾਲਿਆ, ਤੇਰੀ ਹਿੱਕ ਤੇ ਦੀਵਾ ਨਾ ਬਾਲਿਆ ਤਾਂ ਤੂੰ ਕੀ ਜਾਣੇਗਾ, ਇਹ ਗੀਤ ਆਇਆ ਸੀਗਾ, ਨਹੀਂ ਤੇ ਨਿੱਕੇ ਹੋਵੋਗੇ ਉਦੋਂ। ਤਾਂ ਖੈਰ ਇਹ ਉਹੀ ਹਿਸਾਬ ਕਿਤਾਬ ਹੈ ਵੀ ਤੇਰੀ ਹਿੱਕ ਤੇ ਦੀਵਾ ਨਾ ਬਾਲਿਆ ਤੇ ਤੂੰ ਕੀ ਜਾਣੇਗਾ, ਹਿੱਕ ਤੇ ਦੀਵਾ ਬਾਲਦੇ ਆ ਬਸ। ਜੀ ਪੰਜਾਬ ਪੁਲਿਸ ਕੰਮ ਘੱਟ ਕਰਦੀ ਹੈ ਤੇ ਫਜ਼ੀਅਤ ਜ਼ਿਆਦਾ ਕਰਵਾਉਂਦੀ ਹੈ, ਕਦੀ ਕਿਸੇ ਕੋਰਟ ਦੇ ਸਾਹਮਣੇ, ਕਦੀ ਕਿਸੇ ਕੋਰਟ ਦੇ, ਤੇ ਹੁਣ ਤਾਂ ਜੱਗੋਂ 13ਵੀਂ ਹੋ ਗਈ, ਇੱਧਰ ਨੇਪਾਲ 'ਚ ਜਾ ਕੇ ਫਜ਼ੀਅਤ ਕਰਾ ਕੇ ਆਏ ਨੇ ਜੀ। ਇਹਦੀ ਵੀ ਇੱਕ ਹਿਸਟਰੀ ਆ। ਜਦੋਂ ਸਰਦਾਰ ਪ੍ਰਤਾਪ ਸਿੰਘ ਕੈਰੋਂ ਨੂੰ ਕਤਲ ਕਰ ਦਿੱਤਾ ਗਿਆ, ਜਿਹੜੇ ਮੁਲਜ਼ਮ ਸੀ, ਚਲੋ ਉਹਦੇ ਤੇ ਵੀ ਕਿਸੇ ਦਿਨ ਆਪਾਂ ਗੱਲ ਕਰਾਂਗੇ, ਬਹੁਤ ਰੌਚਕ ਕਹਾਣੀ ਆ ਉਹ ਬਹੁਤ ਘੱਟ ਪੰਜਾਬੀਆਂ ਨੂੰ ਅਸਲ ਦੇ ਵਿੱਚ ਕਹਾਣੀ ਦਾ ਪਤਾ, ਪੁਰਾਣੇ ਬਜ਼ੁਰਗਾਂ ਨੂੰ ਪਤਾ ਉਸ ਕਹਾਣੀ ਦਾ। ਤਾਂ ਖੈਰ ਉਹਨਾਂ ਦੇ ਵਿੱਚੋਂ ਇੱਕ ਨਾ ਮੁਲਜ਼ਮ ਭੱਜ ਗਿਆ ਸੀ ਨੇਪਾਲ। ਜਿਸ ਵੇਲੇ ਨੇਪਾਲ ਭੱਜ ਗਿਆ ਤੇ ਇੱਥੋਂ ਪੁਲਿਸ ਦੀ ਇੱਕ ਟੁਕੜੀ ਗਈ, ਇਹਨਾਂ ਨੇ ਸੂਹ ਜਿਹੜੀ ਸੀ ਉਹ ਪੱਕੀ ਪਾਈ ਤੇ ਬੰਦਾ ਇਹਨਾਂ ਨੇ ਲੈ ਲਿਆ। ਜਿਸ ਵੇਲੇ ਲੈ ਲਿਆ ਤੇ ਇਹਨਾਂ ਨੂੰ ਗਾਂ ਨੇਪਾਲ ਪੁਲਿਸ ਨੇ ਨੱਪ ਲਿਆ। ਤੇ ਕਮਾਲ ਦੀ ਗੱਲ ਇਹ ਹੈ ਕਿ ਐਡੇ ਵੱਡੇ ਹਾਈ ਪ੍ਰੋਫਾਈਲ ਮਾਮਲੇ 'ਚ ਇੱਕੋ ਹਵਾਲਾਤ ਦੇ ਵਿੱਚ ਉਹ ਮੁਲਜ਼ਮ ਜਿਨ੍ਹਾਂ ਨੇ ਮੁੱਖ ਮੰਤਰੀ ਮਾਰਿਆ ਮੌਕੇ ਦਾ ਹਿਸਾਬ ਲਾ ਲਓ, ਤੇ ਦੂਜੇ ਪਾਸੇ ਉਹਨੂੰ ਫੜਨ ਗਏ ਪੁਲਿਸ ਲਈ, ਇੱਕੋ ਹਵਾਲਾ 'ਚ ਉਹਨਾਂ ਨੇ ਬੰਦ ਕਰਤੇ ਸਨ ਜੀ। ਇਹ ਰੌਚਕ ਤੱਥ ਹੈ ਜੀ। ਤਾਂ ਇਸੇ ਤਰ੍ਹਾਂ ਇੱਕ ਮੈਨੂੰ ਯਾਦ ਆ, ਹੁਣ ਮੈਨੂੰ ਗੈਂਗਸਟਰ ਦਾ ਨਾਂ ਭੁੱਲ ਗਿਆ, ਉਦੋਂ ਗੈਂਗਸਟਰ ਸ਼ਬਦ ਨਹੀਂ ਸੀ ਇਸਤੇਮਾਲ ਕੀਤਾ ਜਾਂਦਾ, ਬਹੁਤ ਹੀ ਤਗੜਾ ਸ਼ਾਇਦ ਸ਼ੁਕਲਾ ਹੀ ਸੀਗਾ, ਇਹਨਾਂ ਨੂੰ ਫੜਨ ਗਏ ਸੀ ਨੇਪਾਲ ਦੇ ਵਿੱਚ। ਤਾਂ ਉਦੋਂ ਵੀ ਇਹਨਾਂ ਦੇ ਇੰਟੈਲੀਜੈਂਸ ਦੇ ਬੰਦੇ ਜਿਹੜੇ ਸੀਗੇ ਉਹ ਉੱਥੇ ਜੋ ਕੰਮ ਕਰ ਰਹੇ ਸੀ, ਤਾਂ ਉਹਨਾਂ ਨੂੰ ਮਤਲਬ ਲੈ ਕੇ ਐਸਾ ਵਿਵਾਦ ਛਿੜਿਆ ਕਿ ਮੇਰੇ ਖਿਆਲ ਦੇ ਨਾਲ ਉਦੋਂ ਪਾਰਲੀਮੈਂਟ ਤੱਕ ਗੂੰਜ ਪਈ ਸੀ ਸਾਹਿਬ, ਪਾਰਲੀਮੈਂਟ ਤੱਕ ਇਹ ਮਸਲਾ ਉੱਠਿਆ ਸੀਗਾ। ਯਾਨੀ ਕਿਸੇ ਵੀ ਕੇਸ ਦੇ ਵਿੱਚ, ਉਹਨਾਂ ਐਗਜ਼ੈਕਟ ਮੈਨੂੰ ਯਾਦ ਨਹੀਂ ਹੈ, ਬਹੁਤ ਪੁਰਾਣੀ ਗੱਲ ਆ, ਕਿ ਇਹ ਨੇਪਾਲ ਦੇ ਵਿੱਚ ਏਜੰਸੀਆਂ ਗਈਆਂ ਸਨ, ਭਾਰਤੀ ਏਜੰਸੀਆਂ, ਕਿਸੇ ਆਪਰੇਸ਼ਨ ਵਾਸਤੇ, ਤਾਂ ਉਦੋਂ ਵੀ ਬਹੁਤ ਵੱਡਾ ਵਿਵਾਦ ਛਿੜ ਗਿਆ ਸੀਗਾ। ਬਹਰਹਾਲ ਹੁਣ ਇਹ ਹੋਇਆ ਕਿ ਜਿਹੜੀ AGTF ਹੈ, ਇਹ ਨਾਗਾਰਜੁਨ ਏਰੀਆ ਜਿਹੜਾ ਕਾਠਮੰਡੂ ਦਾ, ਉੱਥੇ ਗਏ ਨੇ, ਉਹਨਾਂ ਨੇ ਇਹਨਾਂ ਨੂੰ ਵੱਲ ਲਿਆ ਕਿਤੇ, ਇਹਨਾਂ ਦੇ ਕੋਲ ਕੋਈ ਪਰਮਿਸ਼ਨ ਜਾਂ ਠੋਸ ਕੋਈ ਮਤਲਬ ਹੈ ਨਹੀਂ ਸੀ ਆਧਾਰ। ਉਸ ਤੋਂ ਬਾਅਦ ਫਿਰ ਉਹਨਾਂ ਨੇ ਹਾਈ ਅਥਾਰਟੀਜ਼ ਦੇ ਨਾਲ ਸੰਪਰਕ ਕੀਤਾ ਕਿ ਕੀ ਇਹ ਬੰਦੇ ਤੁਹਾਡੇ ਵਾਕਿਆ ਹੀ ਆ। ਉਹ ਫਿਰ ਜਦੋਂ ਕੇਂਦਰ ਸਰਕਾਰ ਨੂੰ ਪਤਾ ਲੱਗਾ, ਉਹਨਾਂ ਨੇ ਇਹਨਾਂ ਨੂੰ ਬਹੁਤ ਲਾਹ ਪਾ ਕਰਕੇ ਝਾੜਿਆ ਵੀ ਤੁਹਾਨੂੰ ਅਕਲ ਹੈ ਨਹੀਂ ਗੀ। ਆਹ ਇਹ ਗੱਲ ਤੇ ਉਹਨਾਂ ਦੀ ਸਹੀ ਹੈ ਵੀ ਤੁਸੀਂ ਬੱਗੇ ਵਾਲੇ ਕਾਂਡ ਤੋਂ ਨਹੀਂ ਸਿੱਖਿਆ, ਫੜਨ ਬੱਗਾ ਗਏ ਹੋ ਤੇ ਮੂੰਹ ਕਾਲਾ ਹੋ ਗਿਆ ਜੀ। ਵੀ ਗੱਲ ਇਹ ਆ ਕਿ ਦੂਜੇ ਦੇਸ਼ ਦੇ ਵਿੱਚ ਜਾ ਰਹੇ ਜੇ ਤੁਸੀਂ। ਫਿਰ ਉਸ ਤੋਂ ਬਾਅਦ ਦੱਸਦੇ ਆ ਕਿ ਇਹਨਾਂ ਨੇ ਪੰਜਾਬ ਸਰਕਾਰ ਦੇ ਕੁਝ ਜਿਹੜੇ ਟੌਪ ਦੇ ਅਫੀਸ਼ੀਅਲ ਆ, ਉਹਨਾਂ ਨੂੰ ਵੀ ਇਸ ਗੱਲ ਦੇ ਉੱਤੇ ਲਤਾੜਿਆ, ਤੇ ਇੱਕ ਪੱਤਰ ਵੀ ਜਿਹੜਾ ਹੈ ਨਾ ਗੁਰਪ੍ਰੀਤ ਜੀ ਉਹਨਾਂ ਨੇ ਜਾਰੀ ਕਰ ਦਿੱਤਾ ਹੈ ਕੇਂਦਰ ਦਾ, ਇਹ ਸ਼ਾਇਦ 17 ਤਰੀਕ ਦਾ ਪੱਤਰ ਹੈ ਕਿ ਭਾਈ ਤੁਸੀਂ ਜਦੋਂ ਵੀ ਆਊਟ ਆਫ ਸਟੇਟ ਜਾਣਾ ਕਿਸੇ ਵੀ ਪੁਲਿਸ ਫੋਰਸ ਨੇ, ਤੇ ਪ੍ਰੋਪਰ ਜਿਹੜਾ ਪ੍ਰੋਸੀਜਰ ਹੈ ਉਸਨੂੰ ਫੋਲੋ ਕਰੋ, ਯਾਨੀ ਐਦਾਂ ਉਦਾਂ ਨਾ ਕਰੋ। ਸੋ ਇਸ ਕਰਕੇ ਇਹ ਮੁੱਦਾ ਜਿਹੜਾ ਉਹ ਕਾਫੀ ਗਰਮਾ ਗਿਆ ਇੱਧਰ, ਖਾਸ ਤੌਰ ਤੇ ਜੇ ਤੁਸੀਂ ਦੇਖੋਗੇ ਤੇ ਜਿਹੜੇ ਮੁਖੀ ਨੇ ਪ੍ਰਮੋਦ ਮਾਨ AGTF ਦੇ, ਉਹ ਕਹਿੰਦੇ ਕਿ ਨਹੀਂ ਸਾਡਾ ਨਹੀਂ ਕੋਈ ਬੰਦਾ ਗਿਆ, ਪਰ ਜੋ ਉੱਤੋਂ ਦੀਆਂ ਖਬਰਾਂ ਨੇ, ਦਿੱਲੀ ਦੀਆਂ ਖਬਰਾਂ ਨੇ, ਤਾਂ ਉਹਦੇ ਵਿੱਚ ਇਹੀ ਕਿਹਾ ਜਾ ਰਿਹਾ ਕਿ ਉਸ ਪੱਤਰ ਦਾ ਆਧਾਰ ਇਹ ਹੋਈ ਸੀਗਾ ਕਿ 17 ਤਰੀਕ ਵਾਲਾ ਜਿਹੜਾ ਪੱਤਰ ਸੀ ਉਹ ਜਾਰੀ ਹੀ ਇਸ ਵਾਸਤੇ ਕਰਨਾ ਪਿਆ ਕਿਉਂਕਿ ਪੰਜਾਬ ਪੁਲਿਸ ਨੇ ਉੱਥੇ ਫਜ਼ੀਅਤ ਖੱਟ ਲਈ ਸੀ ਜੀ। ਸੋ ਅਗਲੀ ਖਬਰ ਤੇ ਚਲੀਏ, ਤੇ ਕੱਲ ਸ਼ਾਮ ਅਚਾਨਕ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾ ਦੇ ਵੱਲੋਂ ਇਕੱਤਰਤਾ ਸੱਦ ਲਈ ਜਾਂਦੀ ਹੈ ਸਿੰਘ ਸਾਹਿਬਾਨਾਂ ਦੀ ਸਵੇਰੇ 9:30 ਵਜੇ, ਤੇ ਇਹ ਇਕੱਤਰਤਾ ਹੋਈ ਹੈ ਤੇ ਕਿਹੜੇ ਵਿਸ਼ਿਆਂ ਤੇ ਚਰਚਾ ਕੀਤੀ ਗਈ ਹੈ ਜੀ? ਦੇਖੋ, ਇੱਕ ਤੇ ਆ ਪਿੱਛੇ ਜੇ ਗੇ ਪਰੇਡ ਵਾਲਾ ਜਿਹੜਾ ਮਸਲਾ ਚੱਲਿਆ ਸੀ, ਤੁਹਾਨੂੰ ਪਤਾ ਹੈ, ਦੋ ਧਿਰਾਂ ਆਮੋ ਸਾਹਮਣੇ ਸਨ ਲਗਭਗ, ਤਾਂ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਬੁੱਧੀਜੀਵੀਆਂ ਨੂੰ ਬੁਲਾਇਆ ਜਾਊਗਾ ਇਸ ਮਾਮਲੇ ਦੇ ਵਿੱਚ,
ਮਤਲਬ ਕਿ ਗੱਲ ਜਿਹੜੀ ਹੈ ਉਹ ਇਹਦੇ 'ਚ ਗਹਿਰਾਈ ਨਾਲ ਕੀਤੀ ਜਾਏਗੀ, ਯਾਨੀ ਇਕੱਠ ਬੁਲਾਇਆ ਜਾਏਗਾ ਵਿਦਵਾਨਾਂ ਦਾ ਕਿ ਕੀ ਕੀਤਾ ਜਾ ਸਕਦਾ ਹੈ। ਦੂਜਾ ਇਹਨਾਂ ਨੇ ਕਿ ਸਿੱਖ ਸੈਂਸਰ ਬੋਰਡ ਜਿਹੜਾ ਹੈ ਉਹਦੀ ਵੀ ਜ਼ਰੂਰਤ ਹੈ, ਉਹਦੇ ਤੇ ਗੱਲ ਕੀਤੀ ਹੈ। ਤੇ ਇਸ ਤੋਂ ਇਲਾਵਾ ਜੇ ਵੇਖੀਏ ਇਹਨਾਂ ਨੇ ਇੱਕ ਗੱਲ ਕਹੀ ਹੈ ਕਿ ਗੁਰਬਾਣੀ ਸੰਥਿਆ ਦੇ ਮਾਮਲੇ ਦੇ ਵਿੱਚ ਜਿਹੜੇ ਸਾਬਕਾ ਪੰਜ ਪਿਆਰੇ ਆ, ਗਿਆਨੀ ਮਲਕੀਤ ਸਿੰਘ ਜੀ, ਜੀ ਉਹਨਾਂ ਦੀਆਂ ਜਿਹੜੀਆਂ ਸੇਵਾਵਾਂ ਨੇ ਤੇ ਉਹਨਾਂ ਦਾ ਪਰਿਵਾਰ ਯਾਨੀ ਜੋ ਸਿੰਘਣੀ ਹੈ ਇਹਨਾਂ ਦੀ, ਤੇ ਇਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਤਰ੍ਹਾਂ ਹੋਰ ਇਦਾਂ ਦੇ ਜਿਹੜੇ ਗੁਰੂ ਪਿਆਰੇ ਆ ਬਈ, ਉਹਨਾਂ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ। ਫਿਰ ਗ੍ਰੰਥੀ ਸਿੰਘ ਆ ਜਿਹੜੇ, ਉਹਨਾਂ ਬਾਰੇ ਕਿਹਾ ਕਿ ਇਹਨਾਂ ਨੂੰ ਤੁਸੀਂ ਬਈ ਸਨਮਾਨ ਵਗੈਰਾ ਪਹਿਲਾਂ ਵੀ ਕਰਦੇ ਹੋ, ਪਰ ਹੋਰ ਇਹਨਾਂ ਨੂੰ ਮਾਈਕ ਸਹਾਇਤਾ ਜਾਂ ਇਹ ਸਾਰਾ ਕੁਝ ਜਿਹੜਾ ਹੈ ਅੱਛੇ ਤਰੀਕੇ ਨਾਲ ਕਰੋ। ਤਾਂ ਖੈਰ ਆਹੀ ਇਹਨਾਂ ਦੇ ਫੈਸਲੇ ਆ। ਗਿਆਨੀ ਇਕਬਾਲ ਸਿੰਘ ਸੀਗਾ ਜਿਹੜਾ, ਉਹਦਾ ਮਸਲਾ ਉਹ ਫਿਰ ਉਹੀ ਕਿ ਉਹਦੀਆਂ ਪੰਥਕ ਸੇਵਾਵਾਂ ਤੇ ਰੋਕ, ਉਹ ਤਾਂ ਪਤਾ ਨਹੀਂ ਕਿੰਨੀ ਕੁ ਵਾਰੀ ਹੋ ਗਿਆ ਮਾਮਲਾ। ਗ੍ਰੰਥੀ ਸਿੰਘਾਂ ਵਾਲਾ ਵੀ ਮਾਮਲਾ ਅੱਗੇ ਵਿਚਾਰਿਆ ਜਾ ਚੁੱਕਾ। ਤਾਂ ਮਤਲਬ ਕਿ ਕੋਈ ਬਹੁਤਾ ਵੱਡਾ ਫੈਸਲਾ ਤੇ ਨਹੀਂ ਹੈ ਇਹਦੇ ਚ ਗੁਰਪ੍ਰੀਤ ਜੀ। ਹਾਂ, ਗੇ ਪਰੇਡ ਦੇ ਮਾਮਲੇ ਚ ਹੁਣ ਇਹ ਗੱਲ ਵੇਖਣ ਵਾਲੀ ਆ ਕਿ ਕੀ ਸਿੱਖ ਬੁੱਧੀਜੀਵੀਆਂ ਦਾ ਇਹ ਵਿਸ਼ਾ ਜਿਹੜਾ ਹੈ ਉਹ ਵਾਕਿਆ ਇਹੋ ਜਿਹੇ ਮੌਕੇ ਤੇ ਬਣਦਾ ਹੈ ਸੋਚਣ ਵਿਚਾਰਨ ਵਾਲਾ। ਮੇਰੇ ਤੇ ਖਿਆਲ ਦੇ ਨਾਲ ਜਦੋਂ ਕੈਂਸਲ ਹੋ ਗਈ, ਦਫਾ ਕਰੋ, ਕੀ ਲੈਣਾ ਦੇਣਾ ਆ। ਜੇ ਇਸ ਤਰ੍ਹਾਂ ਦਾ ਗਾਂ ਕੋਈ ਆਯੋਜਨ ਹੁੰਦਾ ਹੈ ਤੇ ਫਿਰ ਦੇਖ ਲਓ। ਹਾਂ, ਸਮਾਜਿਕ ਪੱਖ ਤੋਂ ਜ਼ਰੂਰ ਇਹਦਾ ਚਿੰਤਨ ਮੰਥਨ ਕੀਤਾ ਜਾ ਸਕਦਾ ਹੈ ਕਿ ਕੀ ਸਮਾਜ ਦੇ ਵਿੱਚ ਇਸ ਨੂੰ ਬਈ ਜਿਸ ਤਰ੍ਹਾਂ ਦੇਖਿਆ ਜਾਂਦਾ ਹੈ ਹਕਾਰਤ ਭਰੀ ਨਜ਼ਰ ਦੇ ਨਾਲ, ਤਾਂ ਉਹ ਠੀਕ ਹੈ, ਜਾਂ ਜੋ ਅੱਜ ਕੱਲ ਇਸ ਤਰ੍ਹਾਂ ਦੀਆਂ ਰੁਚੀਆਂ ਗੜਬੜਾ ਰਹੀਆਂ ਨੇ ਬੱਚਿਆਂ 'ਚ, ਚਾਹੇ ਉਹ ਕੁਝ ਵੀ ਹੈ, ਮੈਂ ਉਹਦੇ ਬਾਰੇ ਨਹੀਂ ਕਹਾਂਗਾ ਕਿ ਕੀ ਉਹ ਵੇਖਣੀਆਂ ਵਿਚਾਰਨੀਆਂ ਚਾਹੀਦੀਆਂ। ਤਾਂ ਖੈਰ ਬਾਕੀ ਕੋਈ ਵੱਡਾ ਫੈਸਲਾ ਨਹੀਂ ਹੈ ਇਹਦੇ ਵਿੱਚ, ਜਸਟ ਇੱਕ ਕਹਿ ਲਓ ਇਕੱਤਰਤਾ ਹੈ। ਸਧਾਰਨ ਮੈਂ ਤੁਹਾਨੂੰ ਦੱਸਣ ਦਾ ਯਤਨ ਕੀਤਾ ਕਿ ਉਹਨਾਂ ਦੇ ਕੁਝ ਜਿਹੜੇ ਆ ਫੈਸਲੇ ਲੈ। ਤੇ ਜਿਹੜਾ ਗਿਆਨੀ ਇਕਬਾਲ ਸਿੰਘ ਹੈ ਉਹ ਤਾਂ ਮੈਂ ਤੁਹਾਨੂੰ ਦੱਸਿਆ ਕਿ ਉਹ ਤੇ ਸਿਰੇ ਦਾ ਵਿਵਾਦਤ ਬੰਦਾ ਹੈ ਜੀ। ਉਹ ਤਾਂ ਤੁਹਾਨੂੰ ਮੈਂ ਉਹਦੇ ਤੇ ਤਾਂ ਅੱਧਾ ਘੰਟਾ ਲਾ ਸਕਦਾ ਜੀ। ਉਹ ਕਿਤੇ ਇੱਕ ਵਾਰੀ ਆ, ਕੋਈ ਉਹਦਾ 36 ਕਾਂਡ ਆ ਉਹਦੇ ਜੀ। ਜੀ ਸੋ ਅਗਲੀ ਖਬਰ ਦੇ ਵੱਲ ਚੱਲੀਏ ਤਾਂ ਉਧਰ ਸਰਪੰਚਣੀ ਦੇ ਘਰ ਵਾਲੇ ਦੇ ਮਾਮਲੇ 'ਚ ਹੁਣ ਨਵੇਂ ਖੁਲਾਸੇ ਹੋ ਰਹੇ ਨੇ ਜੀ। ਦੇਖੋ, ਇਹ ਖੁਲਾਸੇ ਕੋਈ ਹੋਰ ਨਹੀਂ ਕਰ ਰਿਹਾ, ਖੁਲਾਸੇ ਉਹਨਾਂ ਦੇ ਇਲਾਕੇ ਦੇ ਲੋਕ ਕਰਦੇ ਪਏ ਨੇ ਗੁਰਪ੍ਰੀਤ ਜੀ। ਖੁਦ ਪੁਲਿਸ ਆਪ ਕਰਦੀ ਪਈ ਆ, ਜਿਨ੍ਹਾਂ ਨੇ ਫੜਿਆ ਵਾ ਕਿ ਬਈ ਵੇਖੋ ਤੁਸੀਂ ਇਸ ਗੱਲ ਦਾ ਅੰਦਾਜ਼ਾ ਲਾ ਲਓ ਕਿ ਪੁਲਿਸ ਵਾਲੇ ਕਹਿੰਦੇ ਨੇ ਕਿ ਇਹ 25-30 ਪਿੰਡਾਂ ਦੇ ਵਿੱਚ ਮਤਲਬ ਕਿ ਧੂਆਂ ਮਚਾਈ ਫਿਰਦਾ ਸੀਗਾ, ਯਾਨੀ ਇਹ ਫੁੱਲ ਸਪਲਾਈ ਕਰਦਾ ਸੀ। ਕੋਈ ਡਰਦਾ ਇਹਦੇ ਖਿਲਾਫ ਬੋਲਦਾ ਹੀ ਕੋਈ ਨਹੀਂ ਸੀ। ਤੇ ਅੱਜ ਇਹ ਵੀ ਗੱਲ ਦੱਸੀ ਕਿ ਇੰਟਰਲੌਕ ਟਾਈਲ ਦੀ ਜਿਹੜੀ ਹੈ ਇਹਦੀ ਆਪਦੀ ਫੈਕਟਰੀ ਹੈ। ਇਹ ਵੀ ਇੱਕ ਬਹੁਤ ਵੱਡੀ ਗੜਬੜ ਜੀ ਮੈਂ ਤੁਹਾਨੂੰ ਦੱਸਾਂ। ਇੰਟਰਲੌਕ ਟਾਈਲ ਦੀ ਫੈਕਟਰੀ ਵੀ ਇਹਨਾਂ ਦੇ ਬੰਦਿਆਂ ਦੀਆਂ ਆਪਣੀਆਂ, ਤੇ ਮੁੜ ਕੇ ਸਪਲਾਈ ਵੀ ਆਪ ਕਰਦੇ ਨੇ ਸਾਹਿਬ, ਤੇ ਟੈਂਡਰ ਪੁੰਡਰ ਵੀ ਆਪ ਹੀ ਮਿਲ ਜਾਂਦੇ ਫਿਰ ਤੁਹਾਨੂੰ ਪਤਾ, ਯਾਨੀ ਜੋ ਕੰਮ ਹੈ ਉਹ ਆਪਣੇ ਆਪ ਹੀ ਆਰਡਰ ਮਿਲ ਜਾਂਦਾ ਸਾਰਾ ਕੁਝ। ਘਰ ਦੀ ਗੱਡੀ ਗੰਢਾ ਸਿੰਘ ਡਰਾਈਵਰ, ਰੋਕਣਾ ਕਿੰਨੇ ਆ ਸਾਹਿਬ? ਨੱਥਾ ਸਿੰਘ ਐਂਡ ਪ੍ਰੇਮ ਸਿੰਘ ਵਨ ਐਂਡ ਦੀ ਸੇਮ ਥਿੰਗ। ਤਾਂ ਗੱਲ ਇਹ ਆ ਕਿ ਇਹ ਸਰਪੰਚ ਵੀ ਦੱਸਦੇ ਆ ਕਿ ਐਤਕੀ ਬਿਨਾਂ ਮੁਕਾਬਲਾ ਹੀ ਬਣੇ ਆ। ਫਿਰ ਫੋਟੋਆਂ ਇਹਨਾਂ ਦੀਆਂ ਵਿਧਾਇਕਾਂ ਦੇ ਨਾਲ ਆ, ਆਮ ਆਦਮੀ ਪਾਰਟੀ ਦੇ 11 ਕੇ 12 ਇਹਦੇ ਤੇ ਮੁਕੱਦਮੇ ਆ, 2 NDPS ਤੇ ਆ, ਤੇ ਬਾਕੀ ਜਿਹੜੇ ਆ ਉਹ ਚੰਡੀਗੜ੍ਹੋਂ ਲਿਆ ਕੇ ਜਾਂ ਇਧਰੋਂ ਉਧਰੋਂ ਦਾਰੂ ਲਿਆ ਕੇ। ਇਹ 3 ਭਰਾ, ਤਿੰਨੇ ਹੀ ਮਤਲਬ ਕਿ ਵੱਖ-ਵੱਖ ਰਾਜਸੀ ਧਿਰਾਂ ਦੇ ਨਾਲ ਜੁੜੇ ਹੋਏ ਆ। ਤੇ ਇਸ ਬੰਦੇ ਬਾਰੇ ਮੈਨੂੰ ਇੱਕ ਵੌਇਸ ਨੋਟ ਛੱਡਿਆ ਲਾਗਲੇ ਪਿੰਡ ਦੇ ਕਿਸੇ ਬੰਦੇ ਨੇ, ਉਹਨੇ ਆਖਿਆ ਵੀਰੇ ਇਹਦੇ ਘਰ ਡਰਦੇ ਦੇ ਪੁਲਿਸ ਨਹੀਂ ਵੜਦੀ। ਇਹ ਸਿੱਧਾ ਕਹਿੰਦਾ ਮੇਰੇ ਵਿਹੜੇ 'ਚ ਪੈਰ ਰੱਖਿਆ ਤੇ ਸਿਰ 'ਚ ਫੈਰ ਆਊਗਾ, ਇਹੋ ਜਿਹਾ ਬੰਦਾ ਹੈ। ਤੇ ਫਿਰ ਇਹਦਾ ਮਤਲਬ ਇਹ ਆ ਕਿ ਹੁਣ ਦੇਖੋ, ਇੱਕ ਤੇ ਤੁਹਾਡੇ ਕੋਲ ਸਪੈਨ ਹੈਗੀ ਆ, ਉਹਦੇ ਤੋਂ ਪਤਾ ਕੀਤਾ ਜਾ ਸਕਦਾ ਕਿ ਖਾਕੀ 'ਚ ਕਿਹੜੇ ਕਿਹੜੇ ਮਗਰਮੱਛ ਬੈਠੇ ਆ। ਤੇ ਦੂਜੇ ਪਾਸੇ ਹੁਣ ਤੁਹਾਡੇ ਕੋਲ ਸਰਪੰਚ ਦਾ ਹੈਗਾ ਮਾਮਲਾ, ਯਾਨੀ ਸਰਪੰਚਨੀ ਦਾ ਘਰ ਵਾਲਾ ਜਿਹੜਾ ਖੜਪੰਚ ਹੈ, ਕਿ ਹੁਣ ਇਹ ਵੀ ਆ, ਇਹਦੇ ਤੋਂ ਪੁੱਛ ਲਓ ਨਾਲ ਲੀਡਰ ਕਿਹੜੇ ਕਿਹੜੇ ਆ। ਬਿਨਾਂ ਮੁਕਾਬਲੇ ਸਰਪੰਚ ਕਿਵੇਂ ਬਣ ਗਿਆ ਰਾਜਸੀ ਸ਼ਹਿ ਤੋਂ ਬਿਨਾਂ? ਫਿਰ ਤੁਸੀਂ ਵੇਖੋ ਕਿ ਐਡਾ ਵੱਡਾ ਤਾਮ ਝਾਮ ਲਈ ਫਿਰਦਾ ਸੀ। ਮੈਂ ਤੇ ਇਹ ਵੀ ਸੁਣਿਆ ਕਿ ਫੜਿਆ ਇਹਦੇ ਕੋਲ ਚਿੱਟਾ ਗਿਆ। ਦੇਖੋ, ਮੈਂ ਪੁਸ਼ਟੀ ਤੇ ਨਹੀਂ ਕਰਦਾ, ਚਰਚਾ ਲੋਕ ਕਹਿ ਰਹੇ ਆ ਕਿ ਫੜਿਆ ਇਹਦੇ ਕੋਲ ਹੋਰ ਕੁਝ ਗਿਆ ਸੀ, ਪਾਤੇ ਡੋਡੇ।
ਪਰ ਫਿਰ ਵੀ ਜੇ ਦੇਖੀਏ ਗੱਡੀਆਂ ਜਿਹੜੀਆਂ ਉਹ ਪੁਲਿਸ ਵਾਲੇ ਕਹਿੰਦੇ ਕਿ ਫੋਰਚੂਨਰ ਹੈ ਜੀ, ਫਲਾਣੀ ਕ੍ਰਿਸਟ ਹੈ ਜੀ, ਇਹ ਸਭ ਕੁਝ ਹੈ। ਤੇ ਇੱਕ ਫੋਰਚੂਨਰ ਕਹਿੰਦੇ ਕਿ ਹਾਲੇ ਹੋਰ ਬਰਾਮਦ ਕਰਨੀ ਹੈ। ਪਰ ਮੇਰੀ ਜਿੰਨੀ ਕੋਈ ਜਾਣਕਾਰੀ ਹੈ ਕਿ ਇੱਕੋ ਫੋਰਚੂਨਰ ਸੀ ਜਿਹਦੀਆਂ ਨੰਬਰ ਪਲੇਟਾਂ ਵੱਖੋ ਵੱਖਰੀਆਂ ਸੀ। ਜੀ ਤਾਂ ਇਹ ਮਾਮਲਾ ਹੈ। ਪਰ ਦੇਖੋ ਰਫਾ ਦਫਾ ਇਹ ਵੀ ਹੋ ਜਾਣਾ, ਕਿਉਂਕਿ ਉਹਦੀਆਂ ਜਿਹੜੀਆਂ ਨਜ਼ਦੀਕੀਆਂ ਉਹ ਇਹਨਾਂ ਦੇ ਬੰਦਿਆਂ ਨਾਲ ਸੀ। ਮੈਂ ਹਾਲਾਂਕਿ ਕਦੇ ਮੇਰਾ ਇਹ ਸਟਾਂਸ ਰਿਹਾ, ਮੇਰਾ ਕੰਮ ਕਰਨ ਦਾ ਢੰਗ ਹੈ ਜੀ, ਮੈਂ ਤਸਵੀਰ ਦੇ ਆਧਾਰ ਤੇ ਕਿਸੇ ਨੂੰ ਦੋਸ਼ੀ ਨਹੀਂ ਕਰਾਰ ਦਿੰਦਾ ਹੁੰਦਾ ਕਿ ਉਹ ਬੰਦਾ ਉਹਦੀ ਬੁਰਾਈ 'ਚ ਸ਼ਾਮਲ ਆ। ਉਹ ਜਾਂਚ ਦਾ ਵਿਸ਼ਾ, ਜਾਂਚ ਜ਼ਰੂਰ ਕਰਨੀ ਚਾਹੀਦੀ ਹੈ ਕਿ ਕੀ ਕੋਈ ਖਾਦੀ ਧਾਰੀ ਇਹਦੇ ਨਾਲ ਹੈਗਾ ਸੀ। ਜੀ ਸੋ ਉਧਰ ਆਖਰੀ ਖਬਰ ਦੇ ਵੱਲ ਚੱਲੀਏ ਤੇ ਪਾਦਰੀ ਦੀ ਭੈਣ ਵੀ ਕੀਤੀ ਗਈ ਗ੍ਰਿਫਤਾਰ ਜੀ। ਦੇਖੋ ਪਹਿਲਾਂ ਤੇ ਪੁਲਿਸ ਜਾਗੀ ਨਹੀਂ। ਜਦੋਂ ਪ੍ਰੈਸ ਕਾਨਫਰੰਸ ਹੋਈ, ਪੀੜਤ ਪਿਤਾ ਜਿਹੜਾ ਰੋਇਆ ਕੁਰਲਾਇਆ ਕਿ ਵੇਖੋ ਜੀ ਆਹ ਸਾਡੇ ਨਾਲ ਬੀਤੀ ਆ, ਤੇ ਉਸ ਤੋਂ ਬਾਅਦ ਪੁਲਿਸ ਨੇ ਸਾਡੀ ਗੱਲ ਵੀ ਨਹੀਂ ਸੁਣੀ, ਉਲਟਾ ਇਹ ਤੇ ਸਾਨੂੰ ਦਬਕੇ ਮਾਰਦੇ ਰਹੇ ਕਿ ਭਾਈ ਰਾਜ਼ੀਨਾਮਾ ਕਰ ਲਓ। ਤੇ ਹੁਣ ਉਹ ਬੰਦਾ ਜਿਹੜਾ ਯਾਨੀ ਜਸ਼ਨ ਪਾਦਰੀ ਹੈ ਜਿਹੜਾ, ਉਹ ਜੰਮੂ ਬੈਠਾ ਤੇ ਉੱਥੇ ਬੈਠਾ ਹੀ ਲਾਈਵ ਉਪਦੇਸ਼ ਦਿੰਦਾ ਹੈ। ਉਸ ਤੋਂ ਬਾਅਦ ਫਿਰ ਜਦੋਂ ਇੰਨਾ ਕੁਝ ਹੋ ਗਿਆ, ਪੁਲਿਸ ਦੇ ਕੋਲ ਹੋਰ ਕੁਝ ਨਹੀਂ ਬਚਦਾ। ਪੁਲਿਸ ਨੇ ਫਿਰ ਤਾਬੜਤੋੜ ਰੇਡਾਂ ਸਟਾਰਟ ਕੀਤੀਆਂ ਨੇ। ਉਹਦਾ ਭਰਾ ਪਹਿਲਾਂ ਫੜਿਆ, ਹੁਣ ਉਹਦੀ ਭੈਣ ਫੜੀ ਆ ਸ਼ੈਲਟਰਿੰਗ ਦੇ ਮਾਮਲੇ 'ਚ, ਕਿ ਇਹਨਾਂ ਨੇ ਉਹਨੂੰ ਕਹਿ ਲਓ ਕਿ ਸ਼ੈਲਟਰਿੰਗ ਦਿੱਤੀ ਆ, ਕਿਉਂਕਿ ਕਿਸੇ ਮੁਲਜ਼ਮ ਨੂੰ ਪਨਾਹ ਦੇਣੀ ਸਾਹਿਬ ਇਹ ਵੀ ਗੁਨਾਹ ਹੁੰਦਾ ਹੈ ਕਾਨੂੰਨ ਦੀ ਨਜ਼ਰ 'ਚ। ਪਰ ਇਹ ਤੋਂ ਇਲਾਵਾ ਹੁਣ ਇਹ ਵੀ ਇੱਕ ਵੱਡਾ ਸਵਾਲ ਆ ਕਿ ਉਹ ਪਾਦਰੀ ਕਿੱਧਰ ਚਲਾ ਗਿਆ। ਪਨਾਹ ਦੇਣ ਵਾਲੇ ਤੇ ਤੁਸੀਂ ਫੜ ਲਿਆ, ਕੀ ਉਹ ਇੰਡੀਆ 'ਚ ਹੀ ਹੈ ਜਾਂ ਇੰਡੀਆ ਛੱਡ ਕੇ ਨੱਸ ਗਿਆ ਕਿਤੇ। ਹਾਲਾਂਕਿ ਅੱਜ ਇੱਕ ਜਸ਼ਨ ਹੋ ਰਿਹਾ ਜਿਹਨੂੰ ਨੇਪਾਲ ਤੋਂ ਲਿਆਂਦਾ ਹੈ, ਲੋਕ ਕਨਫਿਊਜ਼ ਕਰ ਰਹੇ ਨੇ ਨਾ ਕਰਕੇ, ਪਰ ਮੈਂ ਸਪਸ਼ਟ ਕਰ ਦੇਵਾਂ ਕਿ ਜਸ਼ਨ ਪਾਦਰੀ ਹਾਲੇ ਵੀ ਪੁਲਿਸ ਦੀ ਪਕੜ ਤੋਂ ਦੂਰ ਹੈਗਾ। ਜੀ ਸੋ ਇੱਥੇ ਪ੍ਰੋਗਰਾਮ ਦਾ ਸਮਾਂ ਹੁੰਦਾ ਹੈ ਜੀ ਸਮਾਪਤ। ਮਿੰਟੂ ਜੀ ਤੁਸੀਂ ਜੁੜੇ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਤੁਸੀਂ ਸੁਣਿਆ, ਕਿਹੋ ਜੀ ਲੱਗੀ ਹੈ ਸਾਡੀ ਗੱਲਬਾਤ। ਤੁਸੀਂ ਆਪਣੇ ਵਿਚਾਰ ਰਾਏ ਟਿੱਪਣੀਆਂ ਜ਼ਰੂਰ ਸਾਂਝੇ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ, ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ। ਧੰਨਵਾਦ, ਸਤਿ ਸ਼੍ਰੀ ਅਕਾਲ।